548 ਇਹ ਪਤਾ ਨਹੀਂ ਇਹਨੂੰ ਕੀ ਹੋ ਗਿਆ। ਮੁੰਡੇ ਨੂੰ ਚੰਗਾ ਭਲਾ ਕੰਮ ਕਰਦਾ ਸੀ। ਓਏ ਅਦਨਾਨ। हाँ जी। ਇੱਧਰ ਆਓ ਬੇਟੇ। अच्छा ਬੈਠੇ ਤੂੰ जी। ਅੱਛਾ ਮੈਨੂੰ ਇਹ ਦੱਸ ਤੂੰ हाँ ਕਿ जी। ਪਹਿਲੇ ਦਿਨ ਤੂੰ ਕੰਮ ਕੀਤਾ ਹੈਗਾ 600 ਰੁਪਏ ਦਾ। अच्छा ਉਸ ਤੋਂ ਅਗਲੇ ਦਿਨ ਕੰਮ ਕੀਤਾ ਤੂੰ 900 ਰੁਪਏ ਦਾ। अच्छा अच्छा ਉਸ ਤੋਂ ਬਾਅਦ ਤੀਸਰੀ ਦਿਹਾੜੀ ਤੇਰੀ 700 ਰੁਪਏ ਦੀ, ਫਿਰ 300 ਰੁਪਏ ਦਾ। अच्छा ਇਹ ਪੁੱਤਰ 4 ਦਿਨਾਂ ਦੇ ਵਿੱਚ ਸਿਰਫ ਤੂੰ 2500 ਦਾ ਕੰਮ ਕੀਤਾ। ਤੂੰ ਤੇ ਏਡੀ ਅੱਛੀ ਰਿਪੋਰਟ ਸੀ ਤੇਰੀ, ਤੂੰ ਐਡਾ ਅੱਛਾ ਕੰਮ ਕਰਦਾ ਸੀ। मशीन नहीं सही चल रही। ਕੀ ਮਸ਼ੀਨ ਜਦੋਂ ਚਲਾਉਂਦਾ ਬਾਹਰ ਨੂੰ ਚੱਲ ਜਾਂਦੀ ਹੈ? नहीं धागे वो तोड़ गई। ਉਹ ਬੇਟੇ ਧਾਗਾ ਤੋੜਦੀ ਆ ਤੇ ਉਹ ਮਾਸਟਰ ਕਿਹੜੀ ਗੱਲੋਂ ਅਸੀਂ ਉਹਨੂੰ ਲੱਖ ਰੁਪਇਆ ਤਨਖਾਹ ਦਿੰਨੇ ਹੈਗੇ ਆ ਹੈ? ਇੱਥੇ ਟੁਰਨ ਫਿਰਨ ਦੀ ਤਨਖਾਹ ਦਿੰਨੇ। वो कदी किते चल जांदा कदी किते चल जांदा वो। ਇਹ ਜਦੋਂ ਡਿਊਟੀ ਤੋਂ ਬਗੈਰ ਕਿਤੇ ਜਾਵੇ ਤੂੰ ਮੈਨੂੰ ਦੱਸਣਾ ਵਾ। अच्छा ਅਗਰ ਉਹ ਕਾਰਖਾਨੇ ਦੇ ਕੰਮ ਵਾਸਤੇ ਬਾਹਰ ਜਾਂਦਾ ਨਾ ਤੇ ਫਿਰ ਤੇ ਕੋਈ ਗੱਲ ਨਹੀਂ। ਅਗਰ ਉਹ ਵੈਸੇ ਫਿਰਨ ਟੁਰਨ ਜਾਂਦਾ ਉਹਦੀ ਸ਼ਿਕਾਇਤ ਕਰੋ ਸਾਨੂੰ ਬੇਟੇ। अच्छा ਉਹਨੂੰ ਅਸੀਂ ਪੈਸੇ ਦਿੰਦੇ ਆ। ओदा भी कदी इधर चल जांदा कदी किते चल जांदा वो। ਉਹ ਗੁੱਡਾ ਵਾ ਹੈ ਜਾਂ ਬਿੱਲੀ ਰੱਖੀ उसी ਆ? रखिया। ਕੋਈ ਅਸੀਂ ਤੇ ਰੱਖਿਆ, ਅਸੀਂ ਤੇ ਉਹਨੂੰ ਕੰਮ ਵਾਸਤੇ ਰੱਖਿਆ ਕਿ ਟੋਰੇ ਫੇਰੇ ਨੂੰ ਰੱਖਿਆ? ਅਸੀਂ ਤੁਰਦੇ ਫਿਰਦੇ ਤੇ ਅਸੀਂ ਆਪ ਬਹੁਤ ਆ। तुसी आप ओनू कहना। ਚਲੋ ਮੈਂ ਕਹਿ ਦਿਆਂਗਾ, ਲੇਕਿਨ ਇਹ 2500 ਰੁਪਏ ਦਾ ਕੰਮ ਹੋਇਆ ਵਾ ਪੁੱਤਰ ਤੇ ਇਹਦੇ ਵਿੱਚੋਂ 2000 ਰੁਪਇਆ ਤੂੰ ਖਰਚਾ ਲੈ ਲਿਆ ਵਾ। अच्छा ਹੁਣ 500 ਰੁਪਇਆ ਦਿੰਦਾ ਮੈਂ ਕਿੱਡਾ ਬੁਰਾ ਲੱਗੂਗਾ ਤੈਨੂੰ? हुण खर्चे हुंदे आ। ਉਹ ਖਰਚੇ ਤੇ ਹੁੰਦੇ ਆ। ਤੂੰ ਇੱਕ ਦਿਨ 900 ਰੁਪਇਆ ਕਾਹਦਾ ਲਿਆ ਵਾ ਖਰਚਾ? ਉਹ ਟੂਬ ਪਾਟ ਗਈ ਸੀ ਮੋਟਰਸਾਈਕਲ ਹੀ ਉਹ ਕੋਈ। ਓਏ ਹੋਏ ਵੀ ਟੂਬ ਤੈਨੂੰ ਪਤਾ ਹੀ ਨਹੀਂ ਲੱਗਾ ਕਿੱਦਾਂ ਪਾਟ ਗਈ ਪੁੱਤ? ਕਿੱਲ ਵੱਜ ਗਿਆ ਐਡਾ ਵੱਡਾ। ਹਾਏ ਹਾਏ ਬਈ ਇੱਕ ਤੇ ਹਾਲ ਕੋਈ ਨਹੀਂ ਹੈ। ਮੋਟਰਸਾਈਕਲ ਦਾ ਵੀ ਜਿਹੜਾ ਨਾ ਉਹ ਵੀ ਹਿਸਾਬ ਕਿਤਾਬ। ਤੂੰ ਨਵੀਂ ਲੈ ਲਾ ਪੁੱਤਰ ਗੱਡੀ, ਉਹਦਾ ਟਾਇਰ ਪਵਾ ਲਾ ਪਹਿਲੋਂ। ਟੂਬਾਂ ਪਵਾਈ ਜਾਂਦਾ ਆ ਪਿਛਲੇ ਮਹੀਨੇ ਵੀ ਤੂੰ ਟੂਬ ਪਵਾਈ ਆ ਉਹਨੂੰ। ਹੁਣ ਟਾਇਰ ਪਵਾਉਂਦੇ ਆ ਸੌਖਾ ਹੁੰਦਾ। ਚਲੋ ਠੀਕ ਆ, ਹੱਥ ਸੌਖਾ ਹੋ ਜਾਏਗਾ। ਅੱਛਾ ਚੱਲ ਮਨੀਰ ਨੂੰ ਭੇਜ ਜਲਦੀ ਤੇ ਮੈਂ ਤੈਨੂੰ ਖਰਚਾ ਦਿਨਾ ਆ ਕੇ। ਚਲੋ ਮਸ਼ੀਨਾਂ ਤੇ ਬਹਿ ਜਾਓ ਮੇਰਾ ਪੁੱਤਰ, ਪਾਰਟੀ ਦੇ ਫੋਨ ਆਉਂਦੇ, ਜਲਦੀ ਮਾਲ ਤਿਆਰ ਕਰੋ, ਮਿੰਟ ਮਾਰੋ। ਅੱਛਾ ਗੱਲ ਸੁਣੋ ਨਾਲੇ, ਹਾਂਜੀ ਇਹ ਸ਼ੈਲਡ ਨੂੰ ਜਿਹੜੇ ਪੈਚ ਆ ਨਾ ਇਹ ਦੂਸਰੇ ਲਾਇਆ ਕਰੋ। ਆ ਬਟਨ ਤੁਸੀਂ ਲਾ ਦਿੰਦੇ ਜੇ 3-4 ਬਟਨ ਲਾਇਆ ਕਰੋ ਬੇਟੇ ਇਹਨੂੰ। ਇੱਕ ਬਟਨ ਵਾਲੇ ਲਾਣੇ, ਅਸੀਂ ਤਾਂ ਨਹੀਂ ਲਾਣੇ, ਅਸੀਂ ਤਾਂ ਸਿਲਾਈ ਕਰ ਰਹੇ। ਲੇਕਿਨ ਤੁਸੀਂ ਕਾਜ ਤੇ ਕਹਿਣਾ ਨਾ ਉਹਨੂੰ, ਉਹਨੂੰ ਕਾਜ ਕਹਿ ਦਿਆ ਕਰੋ, ਜ਼ਿਆਦਾ ਕਰਿਆ ਕਰੇ। 4 ਕਾਜ ਕਰਿਆ ਕਰੋ, 3 ਨਾ ਕਰਿਆ ਕਰੋ। ਏਦਾਂ ਸ਼ੈਲਡ 'ਚ ਏਦਾਂ ਨਾ ਵਾਇਆ ਪੈ ਜਾਂਦਾ ਪੁੱਤਰ, ਬੁਰੀ ਲੱਗਦੀ ਹੈ ਭਾਈ। ਚੱਲ ਮੇਰਾ ਪੁੱਤਰ ਜਲਦੀ ਜਾ, ਉਹਨੂੰ ਭੇਜ ਜਿਹੜਾ ਮਾਲ ਕਟਾਈ ਕਰਦਾ ਦੂਜੇ ਨੂੰ। ਆ ਜਾ ਮਨੀਰ ਆ ਜਾ, ਇੱਥੇ 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 ਬੈਠੋ। ਹਾਂਜੀ ਜੀ ਮਨੀਰ ਸਾਹਿਬ, ਇਹ ਤੁਸੀਂ ਕੰਮ ਤੇ 8 ਵਜੇ ਕਿਉਂ ਆਉਂਦੇ ਜੇ? ਸਾਰੇ ਕਾਰੀਗਰ 7 ਵਜੇ ਆਉਂਦੇ ਆ। ਭਾਜੀ ਮੈਂ 10 ਵਜੇ ਆਇਆ। ਹੈਂ 10 ਵਜੇ। 10 ਵਜੇ ਕਿਉਂ ਆਉਣਾ? ਤੁਰ ਗਏ ਉਹਨਾਂ ਤੋਂ? ਹਾਂਜੀ। ਕਿਉਂ? ਗੱਡੀ ਕਿੱਥੇ ਤੇਰੀ? ਗੱਡੀ ਦਾ ਟਾਇਰ ਪੈਂਚਰ ਹੋਇਆ। ਇੱਕ ਤਾਂ ਸਾਰੀਆਂ ਗੱਡੀਆਂ ਦੇ ਟਾਇਰ ਹੀ ਪੈਂਚਰ ਹੁੰਦੇ ਆ। ਖੈਰ ਅੱਗੇ ਉਹ ਦੂਜੇ ਦਾ ਦਨਾਨ ਦਾ ਹਿਸਾਬ ਕੀਤਾ, ਉਹਨੇ ਵੀ 900 ਰੁਪਇਆ ਖਰਚਾ ਲਿਆ। ਹੁਣ ਉਹਦਾ ਮੈਂ ਕੀ ਕੱਟਾਂ ਤੇ ਕੀ ਉਹਨੂੰ ਦਵਾਂ? ਕੀ ਕਰੀਏ ਜੀ, ਸਾਰੀਆਂ ਖੜਕਾਂ ਤੇ ਪੱਟੀਆਂ ਪਈਆਂ ਉਹਨਾਂ ਨੇ। ਤੁਸੀਂ ਏਦਾਂ ਕਰੋ, ਗੱਡੀ ਮੋਢੇ ਤੇ ਰੱਖ ਲਿਆ ਕਰੋ। ਮੋਢੇ ਤੇ ਨਾ ਰੱਖ ਸਕਦੇ। ਮੋਢਾ ਨਹੀਂ ਹੁੰਦਾ, ਮੋਢਾ ਮੋਢਾ। ਹਾਂਜੀ ਮੋਢਾ। ਹਾਂਜੀ ਇਹ ਮਰਨ ਲੱਗੇ ਮੋਢਾ ਨਹੀਂ ਦੇਣਾ ਕਿਸੇ ਨੇ ਜੇ ਇਦਾਂ ਝੂਠ ਬੋਲਦੇ ਰਹੇ ਤੁਸੀਂ ਸਾਰੀ ਉਮਰ ਦੇ। ਇਹ ਰੋਟੀ ਖਾਣ ਗਿਆ ਤੂੰ 1 ਵਜੇ, 4 ਵਜੇ ਆਇਆ, ਆਪ ਪਕਾ ਕੇ ਖਾਣਾ ਹੋਟਲ ਤੇ? ਨਹੀਂ ਜੀ ਰਸ਼ ਬੜਾ ਸੀਗਾ ਉੱਥੇ। ਉਹ ਤੁਹਾਡਾ ਆਧਾਰ ਲੱਗਾ, ਨਗਦ ਖਾਣੀ ਹੁੰਦੀ ਜਿਹੜੇ ਮਰਜ਼ੀ ਹੋਟਲ ਦਿਖਾ ਲਓ। ਤੈਨੂੰ ਪਤਾ ਇੱਥੇ ਰਸ਼ ਹੈ, ਬੰਦਾ ਦੂਜੀ ਰੇੜੀ ਤੋਂ ਰੋਟੀ ਖਾ ਲੈਂਦਾ ਵਾ। ਅਜੀਬ ਗੱਲ ਆ ਯਾਰ। ਛੁੱਟੀਆਂ ਕਿੰਨੀਆਂ ਤੇਰੀਆਂ ਐਤਕੀ? ਛੁੱਟੀਆਂ ਐਤਕੀ ਮੇਰੀਆਂ 2। 2 ਕਿਹੜੀ ਗੱਲੋਂ ਆ? ਮਹੀਨੇ 'ਚ 4 ਛੁੱਟੀਆਂ ਤੇ ਜੁਮੇ ਦੀਆਂ ਆ ਜਾਂਦੀਆਂ, ਉੱਤੋਂ 2 ਕਿਹੜੀ ਗੱਲੋਂ ਕੀਤੀਆਂ? ਤੁਹਾਨੂੰ ਨਹੀਂ ਪਤਾ ਸੀਜ਼ਨ ਹੈਗਾ ਵਾ, ਪਿੱਛੋਂ ਪਾਰਟੀਆਂ ਮਾਲ ਮੰਗਣ ਦੀਆਂ ਸਾਡੇ ਕੋਲੋਂ। ਕੰਮ ਪੈ ਜਾਂਦਾ ਕਿਤੇ, ਬੰਦੇ ਨੂੰ ਜ਼ਰੂਰੀ ਕੰਮ ਹੁੰਦਾ ਜੀ। ਕੰਮ ਪੈ ਗਿਆ ਹੈ ਮੈਨੂੰ ਥੋੜੀ ਦੇਰ ਦਾ, ਮੈਂ ਜਿੱਥੋਂ ਜਿੱਥੋਂ ਕਹਿੰਨੀ ਆ ਤੂੰ ਕਿਉਂ ਨਹੀਂ ਛੇੜਦਾ? ਇਹ ਗਾਣਾ ਵਾ, ਇਹ ਗਾਣਾ ਵਾ, ਮੈਨੂੰ ਨਾ ਗੇੜਾ ਦਵੋ। ਇਹ ਗਾਣਾ ਵਾ ਦੁਨੀਆ ਤੇ ਬਣਿਆ। ਕੰਮ ਪੈ ਗਏ ਤੁਹਾਨੂੰ ਕਿਤੇ, ਐਡੇ ਕੰਮ ਪੈ ਗਏ। ਆ ਕੰਮ ਹੀ ਆ ਜਿੱਥੇ ਤੁਸੀਂ ਲੱਗੇ ਜੇ। ਇਸ ਕੰਮ ਨੂੰ ਕਰੋ ਬਕਾਇਆ, ਹਰ ਕੰਮ ਸਾਰੇ ਸਹੀ ਹੋ ਜਾਣੇ ਤੁਹਾਡੇ। ਕਿਉਂਕਿ ਇੱਥੇ ਕੰਮ ਕਰੋਗੇ, ਪੈਸਾ ਕਮਾਓਗੇ, ਜੇਬ 'ਚ ਪੈਸਾ ਹੋਏਗਾ, ਸਾਰੇ ਕੰਮ ਈਜ਼ੀ ਹੋ ਜਾਣਗੇ ਬੇਟੇ ਤੁਹਾਡੇ। ਅਜੀਬ ਗੱਲ ਆ ਯਾਰ, ਮਾਲਕ ਮੈਨੂੰ ਇੰਨਾ ਬੋਲਦਾ, ਅਗਲਾ ਕਹਿੰਦਾ ਕਾਹਦਾ ਮੈਨੇਜਰ ਆ ਤੂੰ ਹੈ? ਜਦੋਂ ਵੇਖੋ ਕੋਈ ਨਾ ਕੋਈ ਛੁੱਟੀ ਕਰਦਾ, ਰੋਟੀ ਖਾਣ ਜਾਂਦੇ ਵਾਪਸ ਨਹੀਂ ਆਉਂਦੇ। ਸ਼ਾਦੀ ਹੋਈ ਤੇਰੀ? ਨਹੀਂ ਜੀ। ਤੇ ਫੇਰ ਇੰਨੀ ਦੇਰ ਘਰ ਕੇ ਨਾ ਗੱਲਾਂ ਕਰਦਾ ਰਹਿਣਾ। ਘਰ ਕਿਤੇ ਬਾਹਰ ਰੋਟੀ ਖਾ ਕੇ ਆਏ ਜੀ, ਹੁਣ ਟਾਈਮ ਤੇ ਲੱਗ ਜਾਂਦਾ ਆਉਣ ਜਾਣ ਤੇ। ਆਉਣ ਜਾਂਦੇ ਰਿੜ ਕੇ ਜਾਣਾ ਤੂੰ। ਆ ਦੂਸਰੀ ਗਲੀ 'ਚ ਹੋਟਲ ਆ। ਦੁਪਹਿਰ ਆ, ਰਸ਼ ਬਹੁਤ ਹੁੰਦਾ ਜੀ। ਓਏ ਹੋਏ, ਦੂਜੇ ਹੋਟਲ ਤੇ ਖਾ ਲਿਆ ਕਰਕੇ, ਉਹ ਤੇਰੇ ਸਾਂਢੂ ਦਾ ਹੋਟਲ ਕਿ ਉੱਥੋਂ ਹੀ ਖਾਣੀ ਆ ਤੂੰ? ਅਜੀਬ ਗੱਲ ਆ ਯਾਰ। ਇਹ ਪਿਆਰ ਕਰਨ ਦਾ ਇਦਾਂ ਦਾ ਨਾ ਮੈਨੂੰ ਸਜ਼ਾ ਦਵੋ ਕਿ ਮੈਂ ਤੁਹਾਡੇ ਨਾਲ ਪਿਆਰ ਕਰਨੋਂ ਹਟ ਜਾਵਾਂ।
ਇਸ ਤਰ੍ਹਾਂ ਮਹੀਨੇ ਦੇ ਆ ਐਤਕੀ ਤੂੰ 15,000 ਰੁਪਏ ਦਾ ਕੰਮ ਕੀਤਾ ਵਾ ਹੈ ਆ ਤੇਰਾ 25 30,000 ਰੁਪਏ ਦਾ ਕੰਮ ਹੁੰਦਾ ਸੀ ਤੇਰਾ ਵੀ ਹੱਥ ਸੋਲ ਆ ਵੀ ਖੈਰ ਕੀ ਸੋਚਦਾ ਰਹਿਣਾ ਮਸ਼ੀਨ ਤੇ ਬਹਿ ਕੇ ਪੈਸੇ ਟਾਈਮ ਨਾਲ ਦਿਆ ਕਰੋ, ਕੰਮ ਕਰਨ ਨੂੰ ਦਿਲ ਵੀ ਤੇ ਕਰਦਾ। ਓਏ ਮਹੀਨਾ ਮੁੱਕਦਾ ਨਹੀਂ, ਇੱਕ ਦਿਨ ਪਹਿਲਾਂ ਤਨਖਾਹਾਂ ਦੇ ਦਈਦੀਆਂ, ਜਾਂ ਫਿਰ ਇਦਾਂ ਕਰਿਆ ਕਰੋ ਛੁੱਟੀ ਕਰਕੇ ਜਿੰਨੀ ਦਿਹਾੜੀ ਹੋਵੇ ਰੋਜ਼ ਲਈ ਜਾਓ ਮੇਰੇ ਕੋਲੋਂ। ਉਹ ਇਕੱਠੇ ਤੁਹਾਨੂੰ ਤਾਂ ਦਈਦੇ ਆ ਤੁਹਾਡੇ ਕਿਤੇ ਕੰਮ ਆ ਜਾਣ। ਪੈਸਾ ਤੇ ਐਸਾ ਵਾ ਜੇਬ ਚ ਆਇਆ ਤੇ ਆਉ ਗਿਆ। ਇਸੇ ਕਰਕੇ ਅਸੀਂ ਮਹੀਨੇ ਬਾਅਦ ਫਿਰ ਜਦੋਂ ਤੁਸੀਂ ਖਰਚਾ ਮੰਗਦੇ ਅਸੀਂ ਤੁਹਾਨੂੰ ਖਰਚਾ ਦਿੰਨੇ ਆ। ਅਜੀਬ ਗੱਲ ਆ ਯਾਰ। ਚੱਲ ਠੀਕ ਆ, ਉਹਨੂੰ ਭੇਜ। ਅੱਛਾ ਗੱਲ ਸੁਣ, ਹਾਂਜੀ ਉਹ ਇਮਲੀ ਨਹੀਂ ਆ ਰਿਹਾ 3-4 ਦਿਨ ਹੋ ਗਏ ਕੰਮ ਤੇ। ਖੈਰ ਆ, ਜਦੋਂ ਵੇਖਦਾ ਕੈਮਰੇ ਦੇ ਵਿੱਚ ਮਸ਼ੀਨ ਉਹਦੀ ਵਿਹਲੀ ਹੁੰਦੀ ਆ। ਇਮਲੀ ਕਿਤੇ ਬਾਹਰ ਹੀ ਕੰਮਾਂ ਦੇ ਆਰੇ ਲੱਗਾ ਜੀ। ਅੱਛਾ ਹਾਂਜੀ ਚੱਲ ਠੀਕ ਆ, ਚਲੋ ਬੈਠੋ ਮੇਰਾ ਪੁੱਤ ਤੇ ਮੈਂ ਦਿਨਾ ਤੁਹਾਨੂੰ ਬੁਲਾ ਕੇ ਤਨਖਾਹਾਂ। ਠੀਕ ਹੈ। ਕੰਮ ਕਰੋ ਮੇਰਾ ਬੱਚਾ, ਕੰਮ ਕਰਿਆ ਕਰੋ ਯਾਰ। ਇਮਲੀ ਹੈਲੋ, ਮਹੀਨੇ ਦੇ ਵਿੱਚ 30 ਦਿਨ ਹੁੰਦੇ ਆ ਤੇ 18 ਛੁੱਟੀਆਂ। ਇਹਦਾ ਮਤਲਬ ਸਿਰਫ 12 ਸ਼ਿਫਟਾਂ ਲਾਈਆਂ ਇਹਨੇ ਤੇ ਕੰਮ ਹੋਇਆ ਇਮਲੀ ਦਾ 3600 ਰੁਪਏ ਦਾ। ਇੱਕ ਤੇ ਛੁੱਟੀਆਂ ਬਹੁਤ ਕਰਦਾ ਹੈਗਾ। ਇਹ ਭਲਾ ਇਮਲੀ ਨੇ ਐਤਕੀ ਖਰਚਾ ਲਿਆ ਸੀ? ਉਹ ਖਰਚਾ ਕੋਈ ਨਹੀਂ ਲਿਆ ਐਤਕੀ। ਅੱਛਾ ਖਰਚਾ ਹੈ? ਖਰਚਾ ਐਤਕੀ ਕੋਈ ਵੀ ਨਹੀਂ ਹੈਗਾ ਮੇਰਾ। ਉਹ ਤੂੰ ਕਿੱਥੋਂ ਆਇਆ ਓਏ? ਕੀ ਹੋਇਆ? ਉਹ ਕਿੱਥੋਂ ਆਇਆ ਤੂੰ? ਮੈਂ ਉਹ ਕੈਮਰੇ 'ਚ ਵੇਖਣ ਡਿਆ, ਤੂੰ ਮਸ਼ੀਨ ਤੇ ਬੈਠਾ ਹੀ ਨਹੀਂ ਨਾ। ਤੂੰ ਕੱਲ ਕੰਮ ਤੇ ਆਇਆ। ਨਾਲੇ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਦਸਤਕ ਦੇ ਗਿਆ ਕਰ, ਮੇਰੀ ਜਾਨ ਕੱਢਣ ਲੱਗਾ ਸੀ ਤੂੰ। ਖਰਚੇ ਜਰਾ ਨੀਵਾਂ ਰੱਖਣਾ। ਓਏ ਇਹ ਤੇ ਨੀਵਾਂ ਰੱਖਣਾ। ਤੂੰ ਕਿੱਥੋਂ ਆਇਆ ਓਏ? ਓਏ ਹੋਏ ਯਾਰ ਕੀ ਇਹ ਕੱਲ ਵੀ ਮੈਂ ਮਸ਼ੀਨ ਤੇ ਉਹ ਮਤਲਬ ਕੈਮਰਾ ਵੱਜਣ ਦਿਆ, ਤੂੰ ਕੱਲ ਵੀ ਨਹੀਂ ਸੀ ਉੱਥੇ ਬੈਠਾ ਹੈਗਾ। ਅੱਜ ਵੀ ਮੈਂ 1.5 ਘੰਟਾ ਹੋ ਗਿਆ ਇੱਥੇ ਬੈਠੇ ਨੂੰ। ਸਾਰਿਆਂ ਦਾ ਮੈਂ ਹਿਸਾਬ ਕਿਤਾਬ ਕੀਤਾ, ਤੂੰ ਨਜ਼ਰ ਨਹੀਂ ਆਇਆ ਮੈਨੂੰ। ਕਿੱਥੇ ਗਿਆ ਸੀ? ਪਰਸੋਂ ਵੀ ਨਹੀਂ ਸੀ ਆਇਆ ਮੈਂ। ਉਹ ਛੁੱਟੀਆਂ ਤੇ ਤੇਰੀਆਂ ਬਹੁਤ ਆ, ਲੇਕਿਨ ਇਹ ਗੱਲ ਦੱਸ ਮੈਨੂੰ ਕਿ ਇੰਨੀਆਂ ਛੁੱਟੀਆਂ ਕਿਉਂ ਕਰਦਾ? ਕੰਮ ਕਿਹਨੇ ਕਰਨਾ ਇੱਥੇ? ਮੈਂ ਤਾਂ 3 ਦਿਨ ਹੋ ਗਏ ਮੈਂ ਟੈਨਸ਼ਨ 'ਚ ਫਸਿਆ। ਇੱਕ ਤੇ ਤੇਰੀਆਂ ਟੈਨਸ਼ਨਾਂ ਨਹੀਂ ਮੁੱਕਦੀਆਂ। ਕਾਹਦੀ ਟੈਨਸ਼ਨ ਆ? ਪਿੱਛੇ ਜੇ 20,000 ਰੁਪਇਆ ਤੂੰ ਤਨਖਾਹ ਲੈ ਕੇ ਗਿਆ ਵਾ, ਘਰ-ਬਾਰ ਸਾਰੀ ਟੈਨਸ਼ਨ ਤੇ ਖਤਮ ਹੋ ਗਈ। ਪੈਸੇ ਜਾਣ 20,000 ਨਾਲ ਕੀ ਹੋਇਆ? 9,000 ਰੁਪਇਆ ਬਿੱਲ ਦਾ ਦੇਤਾ ਵਾ, 11,000 ਰਾਸ਼ਨ ਵਾਲੇ ਦੇਤਾ, ਗੱਲ ਖਤਮ ਹੋ ਗਈ। 20 ਦਾ ਬਣਦਾ ਕੀ ਆ? ਆਪ ਤੂੰ 42,000 ਰੁਪਇਆ ਸੈਲਰੀ ਲੈਣ ਡਿਆ, ਉਹ ਨਹੀਂ ਕਿਸੇ ਖਾਤੇ 'ਚ। 42 ਮੈਂ ਇਧਰੋਂ ਲੈਣੇ ਆ, 42 ਉਧਰੋਂ, ਤਾਂ ਮੇਰਾ ਵੀ ਸਰਨ ਦਿਆ ਵਾ। ਉਹ ਲੇਕਿਨ ਗੱਲ ਇਹ ਆ ਕਿ ਤੂੰ ਜਿਹੜਾ ਇਹ ਦੁਕਾਨ ਵਾਲੇ ਨੂੰ ਪੈਸੇ ਦਿੱਤੇ, ਖਾਦਾ ਨਹੀਂਗਾ, ਦੇਣੇ ਨਹੀਂ ਅਗਲੇ ਦੇ ਪੈਸੇ ਦੇ ਦਿੰਦੇ ਹੈਂ? ਯਾਰ। ਇਹ ਪੰਪ ਨਹੀਂ ਚੱਲਦੇ, ਬਲਬ ਨਹੀਂ ਬਲਦੇ ਹੈਗੇ, ਇਸਤਰੀ ਨਹੀਂ ਕੱਪੜੇ ਕਰਦੇ, ਤੁਸੀਂ ਬਿੱਲ ਦੇਣੇ ਨਹੀਂਗੇ। ਸਾਰਾ ਕੁਝ ਹੀ ਕਰਦਾ ਮੈਂ। ਲੇਕਿਨ ਕੰਮ ਤੇ ਕਿਉਂ ਨਹੀਂ ਆ ਰਿਹਾ ਤੂੰ? ਇੰਨੀਆਂ ਛੁੱਟੀਆਂ ਮਹੀਨੇ ਦੇ ਵਿੱਚ ਤੇਰੀਆਂ। ਯਾਰ ਮੈਨੇਜਰ ਕੋਈ ਪਰੇਸ਼ਾਨੀ ਵੀ ਬਣ ਜਾਂਦੀ ਉਹ ਆ। ਪਰੇਸ਼ਾਨੀ ਤੇਰੀ, ਪੂਰੇ ਪਿੰਡ ਦੀਆਂ ਪਰੇਸ਼ਾਨੀਆਂ ਤੂੰ ਸੰਭਲਦੀ ਆ ਉੱਥੇ। ਯਾਰ ਅਸੀਂ ਤੁਹਾਡੀ ਲੈਵਲ ਵਾ, ਸਾਨੂੰ ਕੋਈ ਟੈਨਸ਼ਨ ਕਿਸੇ ਕਿਸਮ ਉਹ ਲੈਵਲ ਨਹੀਂ ਓਏ, ਲੇਬਰ ਹੁੰਦਾ। ਉਹ ਲੇਬਰ ਹੀ ਆ ਤੁਹਾਡੀ ਅਸੀਂ, ਸਾਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਵੀ ਤੁਹਾਨੂੰ ਹੀ ਆ ਸਾਰੀਆਂ। ਨਹੀਂ ਤੇ ਮਹੀਨੇ ਦੇ ਵਿੱਚ ਕੋਈ ਇੱਕ ਅੱਧੀ ਛੁੱਟੀ ਹੋ ਗਈ, 4 ਛੁੱਟੀਆਂ ਤੇ ਜਾਂ ਜੁਮਿਆਂ ਦੀਆਂ ਹੁੰਦੀਆਂ, 4 ਜੁਮੇ ਹੁੰਦੇ ਆ ਹੈ, 4 ਛੁੱਟੀਆਂ ਆ ਗਈਆਂ, ਉਸ ਤੋਂ ਬਾਅਦ ਕਿਹੜੀ ਛੁੱਟੀ ਕਰਨ ਦੀ? ਉਹ ਯਾਰ ਜਿਹੜੇ 7 ਦਿਨ ਹੁੰਦੇ ਉਹਨਾਂ ਦੇ ਵਿੱਚ ਬੰਦੇ ਦੇ ਸੱਟ ਪੇਟ ਨਹੀਂ ਲੱਗ ਸਕਦੀ, ਦਿਮਾਗ ਨਹੀਂ ਖਰਾਬ ਹੋ ਸਕਦਾ, ਕੋਈ ਵਾਧਾ ਘਾਟਾ ਨਹੀਂ ਹੋ ਸਕਦਾ। ਉਹ ਸੱਟ ਪੇਟ ਕੀ ਮਤਲਬ? ਤੂੰ ਪਿੰਡ ਵਾਲੇ ਕੁੱਟ ਕੇ ਕੰਮ ਤੇ ਆਉਣਾ? ਕਿਹਦੀ ਸੱਟ ਪੇਟ ਲੱਗਦੀ ਹੈ ਤੈਨੂੰ? ਯਾਰ ਅੱਗੇ ਬੜੀ ਪਰੇਸ਼ਾਨੀ ਬਣੀ ਉਹ ਹੋਈ। ਪਰੇਸ਼ਾਨੀ ਬਣਨੀ ਆ, ਮੂੰਹ ਹੀ ਪਰੇਸ਼ਾਨੀਆਂ ਵਾਲਾ, ਖੁਸ਼ਹਾਲੀ ਆਉਣੀ ਨਹੀਂ ਤੇਰੇ ਮੂੰਹ ਤੇ। ਕਿਉਂਕਿ ਜਦੋਂ ਦਾ ਤੂੰ ਹੋਇਆ ਤੇਰੇ ਪੂਰੇ ਘਰ 'ਚ ਖੁਸ਼ਹਾਲੀ ਨਹੀਂ ਆਈ। ਤੁਸੀਂ ਕਦੀ ਖੁਸ਼ ਹੋ ਕੇ ਪੈਸੇ ਦਿੱਤੇ ਹੋਣ ਤੇ ਫੇਰ ਹੀ ਆ। ਨਹੀਂ ਕੀ ਤੈਨੂੰ ਅਸੀਂ ਪੈਸੇ ਰੋਕ ਦਿੰਦੇ ਕਿ ਪੜਨਾ ਪੈਸੇ ਬਣ ਗਏ? ਐਦਾਂ ਪੈਸੇ ਦਿੰਦੇ ਤੈਨੂੰ? ਮਜ਼ਦੂਰਾਂ ਨੂੰ ਤੁਸੀਂ ਪੈਸੇ ਖੁਸ਼ ਹੋ ਕੇ ਦਿਓ, ਸਾਡੇ ਵੀ ਸਹੀ ਜਗ੍ਹਾ ਤੇ ਜਾ ਕੇ ਲੱਗਣ। ਨਹੀਂ ਮਤਲਬ ਉੱਤੋਂ ਦੀ ਸੁੱਟਿਆ ਕਰੀਏ ਢੋਲਕੀ ਵੀ ਜਾ ਕੇ ਤੁਹਾਡੇ ਹੱਥ 'ਚ ਤਨਖਾਹਾਂ ਫੜਾਈ ਦੀਆਂ ਕਿ ਇਮਲੀ ਸਾਹਿਬ ਹੈ ਤੁਹਾਡੇ ਪੈਸੇ ਆ, ਤੁਹਾਡਾ ਅਸੀਂ ਖਰਚਾ ਕੱਟ ਲਿਆ, ਬਕਾਇਆ ਤੁਹਾਡੇ ਬਣੇ ਆ। ਚਲੋ ਦਿਓ ਫੇਰ, ਕੀ ਖਰਚਾ ਕੋਈ ਨਹੀਂ ਹੈਗਾ। ਤੇ ਇੱਧਰ ਵੀ ਤੁਹਾਡਾ ਕੋਈ ਨਹੀਂ ਬਚਿਆ। ਕਿੱਦਾਂ ਨਹੀਂ ਬਚਿਆ? ਹਾਂਜੀ ਇਹ ਦੱਸੋ ਮੈਨੂੰ, ਇੰਨੀਆਂ ਛੁੱਟੀਆਂ ਕੀਤੀਆਂ ਮੈਂ ਕੀ ਦਵਾਂ? ਮੈਂ ਪਹਿਲੋਂ ਤੇਰੇ ਵੱਲ ਪੈਸੇ ਕਿੰਨੇ ਆ ਸਾਡੇ? ਉਹ ਯਾਰ ਅਸੀਂ ਦੌੜ ਜਾਣਾ ਵਾ, ਅਸੀਂ ਨੱਸ ਜਾਣਾ ਵਾ, ਦੁਨੀਆ ਛੱਡ ਚੱਲੇ। ਤੁਸੀਂ ਦੌੜ ਕੇ ਵੇਖ ਲਓ, ਜੇ ਮੈਂ ਤੁਹਾਨੂੰ ਜੂੰਡਿਆਂ ਤੋਂ ਧੂ ਕੇ ਨਾ ਫੈਕਟਰੀ ਲਿਆਂਦਾ। ਦੌੜ ਜਾਣਾ, ਐਵੇਂ ਦੌੜ ਜਾਣਾ। ਇੱਥੇ ਲੱਖਾਂ ਰੁਪਈਆ ਲੱਗਾ ਕੰਮ ਤੇ ਸਾਡਾ। ਯਾਰ ਮੈਨੇਜਰ ਹੌਲੀ ਬੋਲਿਆ ਕਰ, ਸੁਣ ਉਹ ਯਾਰ ਹੌਲੀ ਕਿਉਂ ਬੋਲਾਂ? ਮਾਲਕ ਮੈਨਾਂ ਹੌਲੀ ਬੋਲਦਾ। ਅਗਲਾ ਕਹਿੰਦਾ ਕੰਮ ਕਿਉਂ ਨਹੀਂ ਕਰਦੇ? ਤੇ ਮਾਲਕ ਬੋਲੋ, ਤੂੰ ਸਾਨੂੰ ਮਾਲਕ ਬਣ ਕਾਤੋਂ ਦਿਖਾਉਣਾ? ਤੇ ਉਹਨੇ ਮੈਨੂੰ ਬੋਲਣ ਦੀ ਤਨਖਾਹ ਦਿੰਦਾ ਅਗਲਾ ਕਹਿੰਦਾ ਇਹਨਾਂ ਨੂੰ ਸਮਝਾ, ਤੇਰੀ ਤਮੀਜ਼ ਨਾਲ ਬੋਲਿਆ ਕਰਨ ਵਾਲੇ। ਤੇਰੀ ਐਵਰੇਜ ਮੈਨੇਜਰ ਆ ਮੈਂ, ਤੇਰੇ ਨਾਲ ਕੋਈ ਗੁੱਲੀ ਡੰਡਾ ਨਹੀਂ ਖੇਲਦਾ ਰਿਹਾ। ਚਲੋ ਕੋਈ ਨਹੀਂ, ਫੇਕ ਹੀ ਅੱਲਾ ਪਾਕ ਮੈਨੇਜਰ ਨੂੰ ਹਟਾਉਣ ਲੱਗੇ ਮਿੰਟ ਲਾਉਂਦਾ ਹੁੰਦਾ, ਉਹ ਬੜੀ ਵੱਡੀ ਤਾਕਤ ਆ। ਮੈਂ ਕਈ ਮੈਨੇਜਰ ਰੁਲਦੇ ਦੇਖੇ ਆ। ਉਹ ਰੁਲਦੇ ਵੇਖੇ ਜਿਹੜੇ ਕਾਰੋਬਾਰ 'ਚ ਕੰਮ 'ਚ ਧਿਆਨ ਨਹੀਂ ਦਿੰਦੇ। ਉਹ ਮੈਂ ਪਿੱਛੇ ਫਿਰਦਾ ਤੁਹਾਡੇ, ਕਿ ਕਰੋ ਕੰਮ, ਮੈਂ ਪੈਸੇ ਦੇਵਾਂ ਤੁਹਾਨੂੰ। ਉਹ ਤੂੰ ਆਪਣੇ ਮਾਲ ਬਣਨ ਨੂੰ ਫਿਰਦਾ ਵਾ, ਸਾਡੇ ਮਗਰ ਹੋਰ ਕਾਹਤੋਂ ਫਿਰਦਾ ਤੂੰ? ਜਿਹੜੀ ਗੱਲ ਕੀ ਬਚਦਾ ਹੀ ਤੁਹਾਡੇ ਕੋਲੋਂ? ਕੀ ਲੈਣਾ ਮੈਂ? ਕੀ ਲਿਖਦਾ ਸਾਡੇ? ਕੀ ਦਿਹਾੜੀ ਲਿਖਣ ਡਿਆ ਸਾਡੀ? ਨਹੀਂ ਕੀ ਦਿਹਾੜੀ? ਜਿੰਨਾ ਕੰਮ ਕਰਨਾ ਉਹਨੇ ਕਿ ਮੈਂ ਪੱਲਿਓਂ ਲਿਖ ਦਿਆ ਕਰਾਂ। ਉਹ 520 ਰੁਪਏ ਨੂੰ ਕਿ ਉਹ ਵਾ, ਤੁਸੀਂ ਹਾਲੇ ਵੀ 900 ਦੇਣ ਡਏ ਸਾਨੂੰ। ਤੇ ਤੈਨੂੰ ਕੌਣ ਕਹਿੰਦਾ ਸ਼ੈਲਟਾਂ ਨੂੰ ਕੀ ਹੋ ਲਾ ਤੂੰ?
ਤੂੰ ਕੀ ਤਲ ਸੀਨਾ ਛੱਡਣਾ? ਸਾਰੀ ਦੁਨੀਆ ਦੀ ਫੈਕਟਰੀ ਦੇ ਪੈਸੇ ਵੱਧ ਗਏ, ਸਾਡੇ ਨਾ ਵਧੇ। ਮੈਂ ਕਿੰਨੇ ਕੁ ਵੱਧ ਜਾਵੇ? ਉਹ ਵਧਣੇ ਕੀ ਭਾਈ, ਇਹ ਤੂੰ ਕੰਮ ਕਰਨਾ ਤੇ ਵਧਣੇ ਆ। ਹੁਣ ਤੂੰ ਮਹੀਨੇ ਦੇ ਵਿੱਚ 12 ਛੁੱਟੀਆਂ ਕਰ ਲਵੇਂ, 18 ਦਿਹਾੜੀਆਂ ਲਾ ਕੇ, 30 ਦਾ ਮਹੀਨਾ ਹੁੰਦਾ, ਕਿੰਨੇ ਕੁ ਵੱਧ ਜਾਣਗੇ ਤੇਰੇ? ਹੁਣ ਮੇਰਾ ਕੋਈ ਹੱਲ ਕੱਢਦਾ ਕਿ ਨਹੀਂ? ਹੱਲ ਤੇਰਾ ਕੀ ਕੱਢਣਾ? ਮੈਂ ਤੈਨੂੰ ਕੱਢਣ ਨੂੰ ਫਿਰਨੇ ਆ। ਤਮੀਜ਼ ਨਾ ਬੋਲਿਆ ਉਹ ਯਾਰ ਤਮੀਜ਼ ਨਾ ਕੱਢ, ਬਾਂਦਰ ਬਣਾਉਣਾ ਸੀ ਮਸ਼ੀਨ ਤੇ, ਉਹ ਖਾਲੀ ਆ ਪਰਸੋਂ ਦੀ। ਯਾਰ ਮੀਟਰ ਅੱਗੇ ਹੀ ਬੜਾ ਸ਼ਾਰਟ ਆ ਤੇਰੀ। ਉਹ ਤੇਰਾ ਮੀਟਰ ਸ਼ਾਰਟ ਨਹੀਂਗਾ, ਤੇਰਾ ਮੀਟਰ ਖਰਾਬ ਹੈ, ਲਾਉਣ ਵਾਲਾ ਹੋਇਆ। ਸਮਝ ਆਈ ਨਾ? ਮੈਂ ਅੱਗੇ ਖੈਰਤ ਨਾਲ ਨਹੀਂ ਆਇਆ ਹੈਗਾ ਤੇ ਇੱਥੇ ਕੋਈ ਨਵਾਂ ਚੰਦ ਨਾ ਚੜ ਜਾ, ਸੁਣ ਲਿਆ? ਕਿਹੜਾ ਚੰਨ ਚਾੜਨਾ ਤੂੰ? ਆ ਪਹਿਲੋਂ ਤੇ ਆ 12 ਦਿਨਾਂ ਬਾਅਦ ਰੋਜ਼ਿਆਂ ਦਾ ਚੰਨ ਚੜਨ ਵਾਲਾ, ਤੂੰ ਕਿਹੜਾ ਚਾੜਨਾ? ਤੂੰ ਇੱਥੇ ਮਰੇਗਾ, ਦਫ਼ਤਰ ਕੋ ਚੜਾ ਲੈਣਾ ਵਾ। ਦਫ਼ਤਰੇ ਚੜਾ ਲੈਣਾ। ਆਪ ਤਾਂ ਤੂੰ ਬੈਠਾ ਸਕੂਨ ਨਾਲ, ਪਤਾ ਲੱਗਦਾ ਨਾ ਜਦੋਂ ਮਸ਼ੀਨ ਤੇ ਬਈਏ ਕੰਮ ਕਰੀਏ। ਮਸ਼ੀਨ ਤੇ ਕੀ ਮੈਂ ਕੰਮ ਨਹੀਂ ਸੀ ਕਰਦਾ? ਮੈਂ ਵੀ ਮੈਨੇਜਰ ਹੋ ਗਿਆ, ਇਹ ਦੇਖਭਾਲ ਮੈਂ ਵੀ ਕਰਨ ਲੱਗ ਪਿਆ। ਉਹ ਵੀਰੇ ਤੁਸੀਂ ਸਿਰਫ ਜ਼ੁਬਾਨ ਦਾ ਖਟਿਆ ਖਾਣੇ ਆ, ਉੱਥੇ ਮਸ਼ੀਨਾਂ ਥੱਲੇ ਹੱਥ ਦੇਣਾ ਪਵੇ ਤੁਹਾਨੂੰ ਲੱਗ ਪਤਾ ਜਾਵੇ। ਉਹ ਮੈਂ ਵੀ ਕਾਰੀਗਰੀ ਸੀ ਪਹਿਲਾਂ। ਮਾਲਕਾਂ ਦੀ ਗੁਲਾਮੀ ਕਰ ਕਰ ਤੂੰ ਮਸ਼ੀਨੋਂ ਇੱਥੇ ਬਹਿ ਕੇ ਆਣ ਕੇ। ਕਾਲੀ ਗੁਲਾਮੀ ਕਰ ਗਏ। ਗੁਲਾਮੀ ਹੁੰਦੀ ਆ, ਉਹਨਾਂ ਦੇ ਬੱਚੇ ਛੱਡਣ ਜਾ, ਸਕੂਲੇ ਰੋਟੀਆਂ ਲੈ ਕੇ ਆ, ਉਹਨਾਂ ਦੇ ਕੱਪੜੇ ਪਾਲਿਸ਼ ਕਰਾ ਯਾਰ ਤੇ ਦਿੱਤੀਆਂ, ਬਾਊ ਨੇ ਪਾਲਿਸ਼ ਕੰਮ ਕਰਾ। ਕਹਿਤਾ ਤੇ ਗਲਤ ਕੀਤਾ। ਉਹ ਮਾਲ ਲੈਣ ਗਿਆ ਸੀ ਕਰਾਚੀਓਂ, ਉਹਨੇ ਕਿਹਾ ਜ਼ਰਾ ਬੱਚਿਆਂ ਨੂੰ ਸਕੂਲੋਂ ਲੈ ਆ, ਇਹ ਗਲਤ ਕੀਤਾ। ਅਸੀਂ ਨਹੀਂ ਇਦਾਂ ਦੇ ਕੰਮ ਕਰ ਸਕਦੇ, ਅਸੀਂ ਮਜ਼ਦੂਰ ਵਾਂ, ਆਪਣੇ ਹੱਥਾਂ ਦੀ ਕਮਾਈ ਖਾਈਦੀ ਆ। ਤੇ ਮੈਂ ਸਾਡੇ ਕੋਲ ਨਹੀਂ ਆਹ ਕੰਮ ਹੁੰਦੇ ਤੇਰੇ ਵਾਲੇ। ਮਾਲਕਾਂ ਦਾ ਕੰਮ ਕਰੀਦਾ, ਤਨਖਾਹ ਮਿਲਦੀ ਆ। ਤਨਖਾਹ ਤੂੰ ਵੀ ਕੰਮ ਮਿਲਦੀ। ਕਰੇਂਗਾ, ਤਨਖਾਹ ਮਿਲਣੀ ਆ। ਉਹ ਤੇ ਵੀਰੇ ਅਸੀਂ ਕੰਮ ਕਰਦੇ ਹੀ ਆ, ਮਜ਼ਦੂਰੀਆਂ ਕਰਨ ਤਾਂ ਡਏ। ਉਹ ਕਾਹਦਾ ਕੰਮ ਕਰਦਾ ਭਾਈ? ਆ ਪਿਛਲੇ ਮਹੀਨੇ ਤੇਰੀਆਂ 9 ਛੁੱਟੀਆਂ ਸੀ, ਆ ਪਤਾ ਨਹੀਂ ਤੂੰ ਛਿਲੇ ਵਾਲੀਆਂ ਔਰਤਾਂ ਘੁੱਟਣ ਜਾਂਦਾ, ਕਿਉਂ ਛੁੱਟੀਆਂ ਕਰਦਾ ਮਹੀਨੇ ਚ ਇੰਨੀਆਂ? ਪਿਛਲੇ ਮਹੀਨੇ ਤੇਰੇ ਸਾਹਮਣੇ ਬਲੱਡ ਨਹੀਂ ਦਿੱਤਾ ਬੰਦੇ ਇੱਕ ਨੂੰ। ਯਾਰਾਂ ਦੋਸਤਾਂ 'ਚ ਬਹਿਣ ਉੱਠਣ ਵਾਲੇ ਬੰਦੇ ਹੈਗੇ ਆ, ਪੂਰੇ ਗੈਰਤਮੰਦ। ਮੈਂ ਸੁਣ ਲਿਆ ਕੋਈ ਬਲੱਜ ਪੁਣੇ ਵਾਲੀ ਰੋਟੀ ਨਹੀਂ ਖਾਣੇ ਹੈਗੇ ਤੇਰੇ ਵਾਂਗੂ, ਪੂਰੇ ਭਾਰ ਨਾਲ ਰਹੀਦਾ ਵਾ। ਅਸ਼ਕੀਲ ਦੇ ਮੁੰਡੇ ਨੂੰ ਜਿਹੜਾ ਬਲੱਡ ਦਿੱਤਾ। ਹਾਂਜੀ, ਯਾਰਾਂ ਦੋਸਤਾਂ ਦੀ ਜਾਨ ਵੀ ਹਾਜ਼ਰ ਵਾ। ਇਹ ਤੂੰ ਮੰਗਲ ਵਾਲੇ ਦਿਨ ਬਲੱਡ ਦਿੱਤਾ ਵਾ, ਅੱਜ ਹੋ ਗਏ ਆ ਪਿਛਲੇ 4 ਦਿਨ ਪਾ ਕੇ 13 ਦਿਨ। 13 ਦਿਨਾਂ ਤੋਂ ਕੰਮ ਤੇ ਨਹੀਂ ਜਾਂਦੇ ਆ। ਕੈਸਾ ਬਲੱਡ ਦਿੱਤਾ ਤੇ ਤੂੰ? ਪੂਰੇ ਨਹੀਂ ਕਰਨੇ, ਖਾਣਾ ਪੀਣਾ ਕੁਛ ਨਹੀਂ, ਮਰ ਜਾਈਏ ਤੁਹਾਡੀ ਫੈਕਟਰੀ 'ਚ, ਮਸ਼ੀਨਾਂ ਤੇ ਜਾਨ ਦੇ ਦਈਏ ਤੁਹਾਡੇ। ਓਏ ਉਹ ਕੰਮ ਤੇ ਨਹੀਂ ਗਿਆ ਜਿਹਨੂੰ ਤੂੰ ਖੂਨ ਦਿੱਤਾ, ਐਡਾ ਮਾਠਾ ਖੂਨ ਦੇਤਾ ਤੂੰ ਉਹਨੂੰ। ਆਰਾਮ ਆਉਂਦੇ ਹੁੰਦੇ ਦੇਰ ਲੱਗਦੀ ਹੁੰਦੀ ਆ। ਦੇਰ ਲੱਗਦੀ ਆ ਆਰਾਮ ਆਉਂਦੇ ਆਉਂਦੇ। ਅਸੀਂ ਕਦੀ ਆ ਬਗੈਰ ਤੇ ਪੁਣੇ ਦੀ ਰੋਟੀ ਨਹੀਂ ਖਾਧੀ, ਅਗਲੇ ਦੇ ਬੂਹੇ ਮੋਰੇ ਬਹਿ ਕੇ ਰੋਟੀ ਖਾਣ ਲੱਗ ਪੈਣੀ, ਖਾਈ ਪੀ ਜਾਣਾ। ਯਾਰਾਂ ਦੋਸਤਾਂ 'ਚ ਬੈਠਣ ਉੱਠਣ ਵਾਲੇ ਬੰਦੇ ਆ, ਲੜਾਈਆਂ ਝਗੜੇ ਹੁੰਦੇ ਰਹਿੰਦੇ ਬੰਦਿਆਂ 'ਚ। ਯਾਰਾਂ ਦੋਸਤਾਂ 'ਚ ਬਹਿ ਨਾ, ਘਰ ਬਹਿ, ਆਪਣੇ ਬੱਚਿਆਂ 'ਚ ਬਹਿ, ਉਹਨਾਂ ਦਾ ਖਿਆਲ ਰੱਖ। ਉੱਥੇ ਕਿੰਨੇ ਬਹਿਣਾ, ਤੂੰ ਤੇ ਯਾਰਾਂ 'ਚ ਬੈਠਾ ਹੁੰਦਾ। ਤੇ ਬੰਦਿਆਂ 'ਚ ਬਹਿਣ ਹੋਣਾ, ਚੱਲ ਚਾਪਾਂ 'ਚ ਮੈਨੂੰ ਹੁਣ ਬਹਿਣ ਦੱਸ, ਹੋਣਾ। ਮੈਨੂੰ ਇਹ ਦੱਸ ਇਸ ਹਫ਼ਤੇ ਖਰਚਾ ਕਿੰਨਾ ਲਿਆ ਵਾ? ਖਰਚਾ ਦੱਸਿਆ ਤਾਂ ਹੈਗਾ, ਕੋਈ ਨਹੀਂ ਸੀ ਹੈਗਾ। ਕੋਈ ਨਹੀਂ ਸੀ, 12 ਦਿਨਾਂ ਦਾ ਕੰਮ। ਆ ਲੈ 600-700 ਰੁਪਏ ਤੋਂ ਵੱਧ ਤੂੰ ਦਿਹਾੜੀ ਨਹੀਂ ਪਾਉਂਦੇ। ਜਿੰਨਾ ਕੰਮ ਕਰੇਂਗਾ ਉਨੇ ਪੈਸੇ ਦੇਣੇ ਅਸੀਂ, ਠੀਕ ਆ? ਕਿੰਨੇ ਬਣਦੇ ਆ? 3600 ਰੁਪਇਆ ਬਣਿਆ ਤੇਰਾ। ਇਹ ਰੱਖ ਲੈ, ਇਹਦਾ ਮੈਂ ਕੀ ਕਰਾਂ? ਇਹ ਤੂੰ ਰੱਖ ਲੈ। ਇਹ ਕਾਹਦਾ ਰੱਖਿਆ ਹੈ? ਤੇ ਪਿਛਲੇ ਮਹੀਨੇ ਤੂੰ ਮੇਰੇ ਕੋਲ 9000 ਰੁਪਏ ਲੈ ਗਿਆ ਸੀ। ਯਾਰ ਇਹ ਤੂੰ ਰੱਖ ਲੈਣਾ, ਪਿਛਲੀਆਂ ਅਗਲੀਆਂ ਗੱਲਾਂ ਨਾ ਕਰ। 3600 ਰੁਪਇਆ ਵੀ ਰੱਖ ਲੈ। ਮੈਨੂੰ ਇਹ ਤੇਰੇ ਕਹਿਣ ਤੇ ਨਹੀਂ ਮੈਂ ਰੱਖਣਾ, ਇਹ ਮੈਂ ਰੱਖ ਹੀ ਲਿਆ, ਸਮਝ ਲੈ। ਤੇਰੇ ਵੱਲ ਸਿਰਫ ਰਹਿ ਗਿਆ ਹੁਣ 7500। ਸਾਰੇ ਟੋਟਲ ਤੇ 7500 ਰੁਪਇਆ ਰਹਿ ਗਿਆ ਤੇਰੇ। ਟੋਟਲ ਸਾਰੇ ਸਾਈਡ ਤੇ ਕਰ ਦੇ, ਨਵੀਂ ਰਕਮ ਦੇ ਤੇ ਨਵਾਂ ਲਿਖ ਸਾਰਾ ਕੁਝ। ਨਵੀਂ ਕਾਦੀ ਰਕਮ ਦਵਾਂ? ਮੈਂ ਤੇ ਕਾਨਾ ਨਹੀਂ ਦੇਣਾ। ਤੂੰ ਕੰਮ ਤੇ ਕਿਉਂ ਨਹੀਂ ਆਇਆ ਪਹਿਲਾਂ ਮੈਨੂੰ ਇਹ ਦੱਸ। ਯਾਰ ਕੰਮ ਤੇ ਹੁਣ ਤੈਨੂੰ ਮੈਂ ਦੱਸੂਗਾ ਤੇ ਫਿਰ ਤੂੰ ਪਰੇਸ਼ਾਨ ਤੂੰ ਵੀ ਹੋਊਗਾ, ਫਾਇਦਾ ਨਹੀਂ। ਹੁਣ ਤੈਨੂੰ ਮੈਂ ਕਾਹਦੇ ਪੈਸੇ ਦੇਵਾਂ ਤੇ ਕਿੰਨੇ ਦੇਵਾਂ ਤੈਨੂੰ ਮੈਂ? ਨਹੀਂ ਹੁਣ ਤੂੰ ਪਰੇਸ਼ਾਨੀ ਲੈਣੀ, ਜੇ ਮੈਂ ਤੈਨੂੰ ਦੱਸਾਂ ਤੇ ਕੀ ਹੋਇਆ ਕੀ ਨਹੀਂ। ਮੈਂ ਨਹੀਂ ਪਰੇਸ਼ਾਨੀ ਉਹ ਲੈਣੀ। ਘਬਰਾਉਣ ਲੱਗ ਪੈਣਾ ਤੂੰ, ਤੈਨੂੰ ਨਹੀਂ ਪਤਾ ਕੀ ਕੰਮ ਹੋ ਗਿਆ ਵਾ। ਕੀ ਜਹਾਜ਼ ਸੁੱਟ ਲਿਆ ਪਿੰਡ 'ਚ? ਕੀ ਕੀਤਾ? ਲੜਾਈ ਹੋ ਪਈ ਆ ਭਰਾਵਾ, ਲੜਾਈ ਹੋ ਪਈ। ਕਿੱਦਾਂ ਦੱਸਾਂ ਤੈਨੂੰ? ਯਾਰ ਲੜਾਈ ਤੇਰੀ ਹੁੰਦੀ ਆ, ਉਹਨਾਂ ਤੂੰ ਹੈਪੀ ਆ ਵੀ ਪਤਾ ਨਹੀਂ ਤੂੰ ਦੂਰ ਖਲੋਗੇ ਸੀਟੀ ਮਾਰ ਕੇ ਲੜਾਈ ਕਰਾਉਣਾ। ਨਾ ਤੇਰੇ ਕਿਤੇ ਸੱਟ ਪੇੜ ਲੱਗੀ ਹੁੰਦੀ, ਨਾ ਤੇਰੇ ਕੱਪੜੇ ਪਾਟੇ ਹੁੰਦੇ, ਲੜਾਈ ਹੋ ਗਈ। ਅੱਛਾ ਜੀ, ਯਾਨੀ ਕਿ ਤੁਹਾਨੂੰ ਉਦੋਂ ਯਕੀਨ ਆਊਗਾ ਕਿ ਜਿੱਦਣ ਮੇਰੇ ਗੋਲੀ ਵੱਜੀ ਹੋਊਗੀ। ਕੀ ਲੜਾਈ ਹੋਈ ਆ ਹੁਣ? ਪਾਣੀ ਤੋਂ ਲੜਾਈ ਹੋਈ ਆ ਯਾਰ, ਪੂਰਾ ਪੈਪ ਪਾਉਣ ਡਿਆ ਸੀ ਤੇ ਪਾਣੀ ਤੂੰ ਮਤਲਬ ਕਿਉਂ ਨਹੀਂ ਕੱਢਦਾ ਹੈਗਾ? ਤੇਰੀ ਜੋ ਡਿਊਟੀ ਹੈ ਕਿ ਪੂਰੀ ਗਲੀ ਜਦੋਂ ਪਾਣੀ ਖਲੋਣਾ ਤੂੰ ਕੱਢਣਾ। ਬਬਲੂ ਅੱਗੇ ਦਿਮਾਗ ਖਰਾਬ ਆ, ਤੂੰ ਜੁਗਤਾ ਨਾ ਕਰ, ਸੁਣ ਲਿਆ? ਨਹੀਂ ਜੁਗਤਾਂ ਵੀ ਤੂੰ ਮਤਲਬ ਕਿਉਂ ਨਹੀਂ ਪਾਣੀ ਕੱਢਦਾ? ਤੈਨੂੰ ਨਹੀਂ ਪਤਾ ਯਾਰ ਗਲੀ ਸਾਡੇ ਨਾਲ ਵੇਖੀ ਆ ਤੁਹਾਡੀ ਹੈ, ਉਹ ਪਿੰਡ ਦੀ ਗਲੀ ਆ, ਛੋਟੀ ਜੀ ਗਲੀ, ਉਹ ਚ ਪਾਣੀ ਖਲੋ ਜਾਂਦਾ, ਲੰਘਣਾ ਕਿੱਥੋਂ? ਨਾਲ ਦੇ ਨੇ ਪੈਪ ਪਾਇਆ ਵਨ, ਉਹਨਾਂ ਦਾ ਪੈਪ ਦੇ ਨਾਲ ਅਸੀਂ ਆਪਣਾ ਪੈਪ ਵੀ ਨਾਲ ਪਾਤਾ। ਉਹ ਕਹਿੰਦੇ ਜੀ ਆਪਣਾ ਪੈਪ ਲਹਿਦਾ ਪਾਓ, ਵੀ ਇੱਕੋ ਹੋਦੀ ਥਾਣੀ ਜਾਣ ਡਿਆ ਵਾ ਪੈਪ ਤੇ, ਉਹ ਵੀ ਉਹਨਾਂ 'ਚ ਹੀ ਜਾਣਾ ਵਾ। ਇੰਨੀ ਕੁ ਗੱਲ ਉਹਨੇ ਕੀਤੀ ਆ, ਛੋਟੇ ਮੁੰਡੇ ਨੂੰ ਉਹਨੇ ਗਾਲ ਕੱਢ ਦਿੱਤੀ ਹੈ। ਇਹ ਹੌਦੀਆਂ ਦਾ ਵੀ ਹਿਸਾਬ ਕਿਤਾਬ ਹੁੰਦਾ, ਗਾਲ ਕੱਢ ਦਿੱਤੀ। ਇਹ ਹੌਦੀਆਂ ਦਾ ਹਿਸਾਬ ਹੁੰਦਾ ਵਾ। ਤੇਰੀ ਹੌਦੀ ਤੇ ਖਾਲੀ ਚੋਂ ਐਡੀਆਂ ਤੋਬਾ ਤੇ ਭਰੀ ਕੀ ਉਹ ਤੂਸਾ ਮਾਰਦੀ ਹੋਣੀ ਹੌਦੀ ਤੁਹਾਡੀ। ਤੁਸੀਂ ਤਾਂ ਮੇਰੇ ਨਾਲ ਹੌਦੀ ਤੇ ਲੱਡੂ ਲਾ ਕੇ ਬੈਠੇ ਹੋ ਨਾ, ਹੌਦੀ ਹੁੰਦੀ ਹੈ। ਅੱਛਾ ਹੁਣ ਗੱਲ ਦੱਸ ਜਲਦੀ, ਤੇ ਮਸ਼ੀਨ ਤੇ ਬਹਿ ਜਾ। ਕੁਛ ਵੀ ਨਹੀਂ, ਮੁੰਡੇ ਨੂੰ ਉਹਨੇ ਗਾਲ ਕੱਢੀ ਆ, ਮੇਰਾ ਮੀਟਰ ਸ਼ਾਰਟ ਹੋ ਗਿਆ, ਮੇਰੇ ਹੱਥ 'ਚ ਸੱਬਲ ਆ ਗਿਆ, ਮੈਂ ਸੱਬਲ ਘੜਕਾਤ ਉਹਦੇ ਲੱਕ 'ਚ, ਆ ਫਰਾ ਟੁੱਟ ਗਿਆ ਉਹਦਾ ਇਧਰਲੀ ਸਾਈਡ ਤੋਂ। ਓਏ ਆ ਮੁੰਡੇ ਦਾ ਪੱਲਾ ਹੀ ਤੋੜਤਾ। ਪੱਲਾ ਲੋਹੇ ਦੀ ਸੱਬਲ ਸੀ, ਨਹੀਂ ਪਤਾ ਲੱਗਾ ਵੱਜਣ ਲੱਗੇ। ਇਮਲੀ
ਓਏ ਉਹਨੇ ਛੋਟੇ ਮੁੰਡੇ ਨੂੰ ਗਾਲਾਂ ਕੱਢੀਆਂ ਸੀ, ਤੈਨੂੰ ਪਤਾ ਨਹੀਂ ਦਿਮਾਗ ਸ਼ਾਰਟ ਹੋ ਜਾਂਦਾ। ਗਾਲ ਦੇ ਨਾਲ ਇਹ ਹੀ ਹੁੰਦਾ, ਬੰਦਾ ਅਗਲੇ ਨੂੰ ਰੋਕ ਦਿੰਦਾ ਕਿ ਭਾਈ ਇਹ ਘਰ ਬਾਹਰ ਆ, ਇੱਥੇ ਜਾਂ ਮਤਲਬ ਔਰਤਾਂ ਬੈਠੀਆਂ ਹੁੰਦੀਆਂ, ਗਾਲ ਨਾ ਕੱਢੋ, ਇਹ ਤਾਂ ਸੱਬਲ ਹੀ ਮਾਰ ਦਿੱਤੀ ਤੂੰ। ਗੁੱਸੇ ਹੁਣ ਫਿਰ ਗਾਲਾਂ ਸੁਣ ਲਈਏ ਲੋਕਾਂ ਕੋਲੋਂ। ਉਹ ਗਾਲਾਂ ਦਾ ਕਿਹੜਾ ਰੋਬੜਾ ਪੈ ਜਾਂਦਾ, ਕਿ ਕਿਸੇ ਨੇ ਗਾਲ ਕੱਢੀ ਤੇ ਰੋਬੜਾ ਪੈ ਜਾਣਾ। ਬਸ ਨਹੀਂ ਪਤਾ ਬੰਦਾ ਲੱਗਾ। ਅਗਲੇ ਨੂੰ ਸਮਝਾ ਦਿੰਦਾ ਕਿ ਭਾਈ ਬਦਤਮੀਜ਼ੀ ਨਾ ਕਰੋ, ਮਹੱਲੇਦਾਰੀ ਆ। ਉਹ ਭਾਈ ਮਹੱਲੇਦਾਰੀ ਤੂੰ ਕੀ ਦੱਸੇ, ਤੂੰ ਕਿਹੜਾ ਉੱਥੇ ਰਹਿਣਾ। ਓਏ ਸਮਝਾਉਣ ਤੁਹਾਡੇ ਚ ਹੋਣਾ ਵਾ, ਸਾਡੇ ਚ ਤੁਹਾਡੇ ਨੂੰ ਡਰ ਫੋਕ ਬਣ ਕੇ ਨਹੀਂ ਰਿਹਾ ਜਾਂਦਾ। ਹੁਣ ਰੌਲਾ ਕੀ ਆ? ਪੱਲੇ ਦਾ ਤਾਂ ਚਲੋ ਉਹ ਤਾਂ ਇੱਕ ਸੱਬਲ ਵੱਜੀ ਸੁਲਾਹ ਹੋ ਜਾਂਦੀ ਆ। ਛੋਟੇ ਮੁੰਡੇ ਦਾ ਨਾ ਇੱਥੋਂ ਤਾਲੂ ਸਿਰ ਪਾੜ ਗਿਆ ਪਿਛਲੀ ਸਾਈਡ। ਤੇਰੇ ਮੁੰਡੇ ਦਾ? ਓਏ ਉਹਨਾਂ ਦੇ ਤਾਂ ਮੇਰੇ ਕਾਤੋਂ, ਜਦੋਂ ਮੈਂ ਅੱਜ ਕਰਕੇ ਉਹਦੇ ਮਾਰਿਆ ਵਾ, ਹਾਂ। ਪਿੱਛੇ ਉਹ ਆਪਣੇ ਭਰਾ ਨੂੰ ਛਡਾਉਣ ਆਇਆ, ਉਹਦੇ ਵੀ ਆ ਸਿਰ 'ਚ ਵੱਜਾ। ਉਹ ਤੂੰ ਕਿੱਦਾਂ ਦਾ ਜ਼ਾਲਮ ਆਦਮੀ ਆ ਯਾਰ, ਤੂੰ ਲੜਾਈ ਹਟਾਈ ਨਹੀਂ, ਤੂੰ ਇੱਕ ਦੇ ਮਾਰਨ ਲੱਗੇ, ਇੱਕ ਦੇ ਛੱਡਣ ਲੱਗੇ। ਉਧਰੋਂ ਮੈਂ ਹਾਲੇ ਦੇਖਣਾ ਤੀਸਰਾ ਵੀ ਦੌੜਾ ਆਇਆ, ਮੈਂ ਅੱਜ ਕਰਕੇ ਸੱਬਲ ਛੱਡੀ ਆ ਉਹਦੀ ਚੱਪਣੀ ਦੀ ਲੱਤ ਟੁੱਟ ਗਈ ਉਸੇ ਟਾਈਮ ਹੀ। ਚੱਪਣੀ ਦੀ ਲੱਤ ਕਿਹੜੀ ਹੁੰਦੀ? ਓਏ ਆ ਉਹ ਗੋਡੇ ਦੀ ਚੱਪਣੀ ਹੁੰਦੀ ਆ ਤੇ ਲੱਤ ਦਾ ਗੋਡਾ ਹੁੰਦਾ ਵਾ। ਆ ਗੋਡੇ ਦੀ ਜਿਹੜੀ ਚੱਪਣੀ ਹੁੰਦੀ ਨਾ, ਆਹ ਜਿਹੜੀ ਲੱਤ ਹੁੰਦੀ, ਆਹ ਜਿਹੜੀ ਟੁੱਟੀ ਆ, ਉਹ ਸੱਬਲ ਇੰਜ ਤਿੰਨ ਕਰਕੇ ਬੰਦੇ, ਇੱਕ ਦਾ ਤੂੰ ਇੱਥੋਂ ਆ ਪੱਲਾ ਲਾਤਾ ਕਹਿਣਾ ਹੈ, ਦੂਜੇ ਦਾ ਤੂੰ ਸਿਰ ਪਾੜਤਾ, ਤੀਜੇ ਦੀ ਲੱਤ ਤੋੜਤੀ। ਤੂੰ ਸਮਝਦਾਰ ਬੰਦਾ, ਸਿਰਫ ਇੱਕ ਬੰਦੇ ਦੇ ਮੈਂ ਸੱਚੀ ਮੁੱਚੀ ਮਾਰੀ ਆ, ਬਾਕੀ ਦੇ ਅਚਾਨਕ ਹਾਦਸੇ ਨਾ ਵੱਜੇ ਆ। ਉਹ ਤਾਂ ਅਚਾਨਕ ਵਿੱਚ ਆਏ ਆ। ਅੱਛਾ ਤੇ ਹੁਣ ਕੀ ਉਹ ਸੁਲਾਹ ਹੋ ਗਈ ਆ, ਕੀ ਬਣਿਆ? ਸ਼ਾਮ ਨੂੰ ਆ ਤੇ ਸੁਲਾ। ਕੰਮ ਤੇ ਨਹੀਂ ਬਹਿਣਾ ਹੁਣ ਤੂੰ? ਨਹੀਂ, ਮੈਂ ਹੁਣ ਤਿੰਨਾਂ ਨੂੰ ਵੀ ਬਿਠਾਤਾ, ਮੈਂ ਕਿਹਾ ਬੈਠੋ ਘਰੇ ਹੀ। ਆਪ ਜਾਂਦਾ ਨਹੀਂ ਸੀ, ਉਹਨਾਂ ਨੂੰ ਬਾਤਾਂ ਸੱਤਾਂ ਲਾ ਕੇ। ਕਿੱਥੇ ਮਾਲ? ਉਹ ਹੁਣ ਜੇ ਤੈਨੂੰ ਇੱਥੇ ਕੋਈ ਲੈਣ ਆ ਗਿਆ, ਜੇ ਤੈਨੂੰ ਲੱਭਦੇ ਇੱਥੇ ਆ ਗਏ ਅਗਲੇ ਪਿੰਡ ਵਾਲੇ, ਜਾਂ ਉਹਨਾਂ ਨੇ ਕੋਈ ਪਰਚਾ ਵਗੈਰਾ ਕਰਾਤਾ, ਹੁਣ ਰੌਲਾ ਕੀ ਮੁੱਕਿਆ ਵਾ? ਹੁਣ ਰੌਲਾ ਕੁਝ ਵੀ ਨਹੀਂ ਮੁੱਕਿਆ। ਉਹਨਾਂ ਨੂੰ ਕੋਈ ਸੁਲਾ ਸਫਾਈ ਦੇ ਪੈਸੇ ਪੂਸੇ ਦੇ ਕੇ ਤੇ ਜਾਨ ਛਡਾਵਾਂਗੇ ਉਹਨਾਂ ਕੋਲੋਂ। ਤੇ ਮਾਲਕਾਂ ਨੂੰ ਫੋਨ ਕਰਕੇ ਤੂੰ ਕਹੇ ਇਮਲੀ ਟੈਨਸ਼ਨ 'ਚ ਹੈਗਾ ਵਾ, ਰੁਪਈਆ 25,000 ਚਾਹੀਦਾ। ਇਮਲੀ ਤੇਰੇ ਵੱਲ ਪਹਿਲਾਂ 20,000 ਰੁਪਇਆ ਉਹਨਾਂ ਦਾ, ਜਿਹੜਾ ਮੈਂ ਉਹਨਾਂ ਨੂੰ ਦੱਸਿਆ ਨਹੀਂ ਸਿਰ ਖਾਤੇ 'ਚ ਲਿਖਿਆ, ਇਹ ਖਾਤੇ ਦੇ ਵਿੱਚ ਵੇਖ, ਇਹ ਸਾਰੇ ਕਟਾ ਦੇਣੇ, ਸਾਰੇ ਕਟਾ ਦੇਣੇ। ਮੈਂ ਦਿਨ ਰਾਤ ਇੱਕ ਕਰ ਦੇਣੀ ਇੱਥੇ। ਦਿਨ ਰਾਤ ਕਿੱਦਾਂ? ਬਗੈਰਤ ਨਹੀਂ ਹੈਗੇ ਅਸੀਂ ਕਿ ਪੈਸੇ ਲੈ ਕੇ ਨਿਕਲ ਜਾਾਂਗੇ, ਸਮਝ ਲੱਗਿਆ? ਆ ਬਗੈਰਤ ਬੰਦਾ ਹੁੰਦਾ ਜਿਹੜਾ ਝੂਠੀਆਂ ਮੁੱਠੀਆਂ ਗੱਲਾਂ ਪੈਸਿਆਂ ਦੀਆਂ ਕਰਦਾ ਵਾ। ਕਿਸੇ ਬੰਦੇ ਨੇ ਵੀ ਕਿਸੇ ਦੇ ਪੈਸੇ ਨਹੀਂ ਹੱਕ ਖਾ ਕੇ ਰਾਜੀ ਹੁੰਦਾ। ਉਹ ਮੈਨੂੰ ਤੂੰ ਇਹ ਦੱਸ ਭਾਈ, ਤੂੰ ਕੰਮ ਤੇ ਕਿੱਦਣ ਆਉਣਾ? ਤੇਰੀਆਂ ਲੜਾਈਆਂ ਝਗੜੇ ਦੀ ਸਾਨੂੰ ਟੈਨਸ਼ਨ ਨਹੀਂ, ਅਸੀਂ ਮਾਲ ਦੇਣਾ ਪਾਰਟੀ ਨੂੰ। ਤੂੰ ਮਾਲਕਾਂ ਨੂੰ ਫੋਨ ਕਰਕੇ ਕਹਿ ਦੇ ਤੂੰ ਕਹ 25,000 ਰੁਪਇਆ ਚਾਹੀਦਾ ਵਾ। ਕਿਹੜੀ ਗੱਲੋਂ 25,000? ਉਹਨਾਂ ਨੇ ਕਿਹਾ ਕਿਸੇ ਨੂੰ ਆਣਾ ਨਹੀਂ ਦੇਣਾ, ਜਿਹੜਾ ਜੁਮੇ ਵਾਲੇ ਦਿਨ ਖਰਚਾ ਲੈਂਦੇ ਜੁਮੇ ਰਾਤ ਨੂੰ ਕਟਿਆ ਕਰ ਇਹਨਾਂ ਦਾ। ਬਲਕਿ ਖਰਚਾ ਅਗਲੇ ਕਹਿੰਦੇ 15 ਦਿਨ ਹੀ ਦਿਆ ਕਰ, ਤੂੰ ਤੇ ਮਿੰਟ ਬਾਅਦ ਖਰਚਾ ਮੰਗਣ ਆ ਜਾਂਦਾ। ਯਾਰ ਜੇ ਇਹਨਾਂ ਨੇ ਮੈਨੂੰ ਕੋਈ 40-50,000 ਰੁਪਇਆ 60,000 ਰੁਪਇਆ ਦੇਣਾ, ਤੇ ਮੈਂ ਵੀ ਤਾਂ ਇਹਨਾਂ ਦਾ ਕੋਈ ਕੰਮ ਕਰੂੰਗਾ ਤੇ ਫੇਰ ਹੀ ਦੇਣਾ ਵਾ, ਉਦਾਂ ਤਾਂ ਇਹਨਾਂ ਦੇ ਦੇਣਾ ਕਿਸੇ ਨੇ। ਗੱਲ ਸੁਣਾ ਕੇ ਪੈਸੇ ਲੈਣਾ ਮੈਂ, ਜਦ ਤੂੰ ਮੈਨੂੰ ਕਿਹਾ ਵਾ ਕਿ ਹਾਂ ਤੈਨੂੰ ਮਿਲ ਜਾਣਗੇ ਪੈਸੇ। ਤੂੰ ਸੁਪਰਮੈਨ ਆ, ਮੈਨੇਜਰ ਫੈਕਟਰੀ ਦਾ ਸੁਪਰਮੈਨ ਆ, ਉੱਡ ਕੰਮ ਕਰਦਾ ਤੂੰ। ਪੁਰਾਣੇ ਵਰਕਰ ਆ ਇੱਥੇ ਦੇ, ਪੁਰਾਣੇ ਵਰਕਰ ਆ ਤੂੰ, ਖਜਾਇਆ ਪਿਆ ਤੂੰ, ਐਡਾ ਪੁਰਾਣਾ ਹੋ ਗਿਆ ਇੱਥੇ। ਪੁਰਾਣਾ ਵਰਕਰ ਆ ਤੂੰ, ਆ ਪੰਜੀ ਪੁੰਜੀ ਕੋਈ ਨਹੀਂ ਮਿਲਣਾ ਹੈਗਾ। ਐਡੀ ਲੜਾਈ ਹੋ ਗਈ ਆ ਤੇ ਤੂੰ ਤਾਂ ਰੋਜ਼ ਕਿਸੇ ਨਾ ਕਿਸੇ ਨਾਲ ਆਡਾ ਬਦਤਮੀਜ਼ੀ ਨਾਲ ਸਾਡੇ ਨਾਲ ਗੱਲ ਕਰਦਾ। ਤੂੰ ਪਿੰਡ 'ਚ ਕਿੱਦਾਂ ਗੱਲ ਕਰਦਾ? ਬੰਦਿਆਂ ਨੂੰ ਬੰਦਿਆਂ ਦਾ ਕੰਮ ਪੈਂਦੇ ਹੁੰਦੇ ਆ, ਫੇਰ ਕੀ ਜੇ ਵਾਧੇ ਘਾਟੇ ਹੋ ਗਏ। ਬੰਦਿਆਂ ਨੂੰ ਪੈਂਦੇ ਨੇ, ਖੱਚਾਂ ਨੂੰ ਨਹੀਂ ਕੰਮ ਪੈਂਦੇ। ਤੂੰ ਖੱਚਾਂ ਮਾਰਨ ਲੱਗ ਪਿਆ ਵਾ। ਇੱਕ ਤੇ ਹਰ ਮਹੀਨੇ ਤੇਰੀਆਂ ਛੁੱਟੀਆਂ ਹੁੰਦੀਆਂ, ਐਤਕੀ ਤੇਰੀਆਂ ਫੇਰ 12-13 ਛੁੱਟੀਆਂ। ਦਿਓ 25,000 ਦਿਓ। 25,000 ਨਹੀਂ, ਇੱਕ ਆਨਾ ਨਹੀਂ ਮਿਲਣਾ ਹੈਗਾ, ਸਮਝ ਆਈ ਨਾ ਤੈਨੂੰ? ਚਲੋ ਇਦਾਂ ਕਰੋ, ਤੁਸੀਂ ਉਹਨਾਂ ਨੂੰ ਫੋਨ ਕਰਕੇ ਕਹਿ ਦਿਓ 25 ਦੇ ਦਿਓ। 25 ਕਿਹਨੂੰ ਦੇ? ਮਾਲਕਾਂ ਨੂੰ ਫੋਨ ਕਰਕੇ ਕਹੋ 25 ਦਿਓ। ਆ ਫੋਨ ਆ ਗਿਆ, ਦਿਲ ਕਰੇ ਬਾਊ ਦਾ ਹੀ ਫੋਨ ਆਇਆ ਹੋਵੇ। ਹੈਲੋ, ਹਾਂਜੀ ਹਾਂਜੀ, ਘਰ ਨਹੀਂ ਆਇਆ? ਰੌਲਾ ਉਹ ਬਾਜੀ, ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਹਾਂ ਮੈਂ ਹੁਣੇ ਹੀ ਕਰਦਾ ਪਤਾ। ਹਾਂਜੀ 25,000 ਰੁਪਏ ਦਾ ਉਹਨਾਂ ਨੂੰ ਕਹਿ ਦੋ, ਉਹਨਾਂ ਕੋਲ ਭਾਜੀ। ਓਏ ਉਹਨਾਂ ਨੂੰ 25 ਦਾ ਕਵਾਂਗਾ, ਤੇਰੀ ਹੋਈ ਆ ਲੜਾਈ ਹੈ। ਫਿਰ ਸੱਬਲ ਮਾਰ ਕੇ ਤੂੰ ਇੱਕ ਦਾ ਇਥੋਂ ਐ ਮੋਹਰਾ ਭੰਨਤਾ ਵਾ। ਫਰਾ ਅੱਛਾ, ਫਰਾ ਭੰਨਤਾ। ਇੱਕ ਦੇ ਤਾਂ ਇੱਥੇ ਲੱਗੀ ਗਿੱਚੀ 'ਚ। ਅੱਛਾ, ਇਹਦਾ ਮਤਲਬ ਤੂੰ ਜੈਕੀ ਚੈਨ ਨਾ ਉੱਥੇ ਦਾ ਬਹੁਤ ਉੱਡ ਤੋਂ ਕਿੱਕਾਂ ਮਾਰੀਆਂ ਇੱਕ ਉਹਨਾਂ ਨੂੰ ਨੇ। ਸੱਚੀ ਮੁੱਚੀ ਮਾਰਿਆ, ਦੋਵਾਂ ਨੂੰ ਅਚਾਨਕ ਵੱਜੀ ਆ। ਕਿੰਨਾ ਕੁ ਮੂੰਹ ਕਾਲਾ ਕਰਨਾ ਹੋਰ ਏਦਾਂ ਦੀਆਂ ਗੱਲਾਂ ਕਰਕੇ, ਕਿੰਨਾ ਕੁ ਕਰਨਾ ਮੈਨੂੰ ਦੱਸ ਦੇ। ਇੱਥੇ ਮੈਂ ਚੁੱਲ੍ਹਾ ਮੰਗਾ ਲੈਣਾ ਵਾ ਸਿਲੰਡਰ, ਮੈਂ ਉਹਦੇ ਨਾਲ ਭੁੰਨ ਦਿੰਦਾ ਤੇਰੇ ਮੂੰਹ ਨੂੰ। ਤਾਂ ਕੁਦਰਤੀ ਰੰਗ ਕਾਲਾ ਵਾ। ਕੁਦਰਤੀ ਉਹਨਾਂ ਨੀਗਾ ਜਿੰਨਾ ਤੂੰ ਕੀਤਾ ਲਾਂਤਾਂ ਲੈ ਕੇ।
ਉਹ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਕੀ ਕਹਿੰਦੇ ਆ ਤੂੰ ਮੈਨੂੰ ਇੱਥੇ ਆ ਕੇ ਯਾਰ ਮੈਨੂੰ ਭਾਜੀ, ਗੱਲ ਸੁਣਾਉਂਦੇ ਆ ਉਹ ਗੱਲ ਨਹੀਂ, ਉਹਨਾਂ ਕੋਲ 25000 ਰੁਪਇਆ ਉਹ ਯਾਰ ਤੂੰ ਜਿੱਥੋਂ ਰੋਜ਼ੀ ਕਮਾਉਣਾ ਉੱਥੇ ਝੂਠ ਬੋਲਣ ਆ ਅੱਗੇ ਥੋੜੇ ਬੇੜੇ ਚੱਟ ਹੋਏ ਤੇਰੇ। ਕਾਹਦਾ ਝੂਠ ਬੋਲਿਆ? ਕਾਹਦਾ ਝੂਠ ਬੋਲਿਆ ਤੂੰ? ਬੰਦਿਆਂ ਨਾਲ ਲੜਾਈ ਹੋ ਹੀ ਜਾਂਦੀ ਆ, ਵਾਧੇ ਘਾਟੇ ਬੰਦਿਆਂ ਨਾਲ ਹੁੰਦੇ ਆ। ਬਸ ਕਰ ਦੇ, ਐਡੀ ਕਿਤੇ ਲੜਾਈ ਕੀਤੀ ਤੂੰ। ਆ ਫੋਨ ਪਤਾ ਕਿਹਦਾ ਸੀ? ਤੁਸੀਂ ਮੈਨੇਜਰ ਨੇ, ਤੁਹਾਨੂੰ ਪਾਰਟੀਆਂ ਦੇ ਫੋਨ ਆਉਣੇ, ਉਹ ਕਹਿੰਦੇ ਨੇ ਕੋਈ ਅੱਛਾ ਕਾਰੀਗਰ ਦਿਓ ਜਿਹੜਾ ਸੋਹਣੀ ਸ਼ਰਟ ਸੀਂਦਾ ਹੋਵੇ। ਮੇਰੇ ਨਾਲੋਂ ਵੱਡਾ ਕਾਰੀਗਰ ਤੁਹਾਡੇ ਕੋਲ ਕਿਹੜਾ ਵਾ? ਕਿੰਨਾ ਗਲਤ ਫਹਿਮੀ ਚ ਤੂੰ, ਕਿੰਨੀ ਗਲਤ ਫਹਿਮੀ। ਉਹ ਭਾਈ ਇੱਥੇ ਸੈਂਪਲ ਕੌਣ ਸੀਂਦਾ? ਮੈਂ ਹੀ ਸੀਨਾ, ਸਭ ਤੋਂ ਸਪੀਡ ਨਾਲ ਜਿੱਦਾਂ ਦੀ ਸ਼ਕਲ ਹੈ ਤੂੰ ਸਿਰਫ ਜੁੱਤੀਆਂ ਦੇ ਪਤਾਵੇ ਸੀ। ਜਿੱਦਾਂ ਦੀ ਸ਼ਕਲ ਹੈ ਤੂੰ ਸਿਰਫ ਪਾਟੇ ਕੱਪੜਿਆਂ ਨੂੰ ਪੀਕੋ ਕਰਕੇ ਉਹਨਾਂ ਨੂੰ ਸੀਣਾ ਸੀ। ਇਹ ਸ਼ਕਲ ਹੈਗੀ ਹੈ ਕਿ ਇੱਥੇ ਨਵਾਂ ਮਾਲ ਤਿਆਰ ਕਰੇ ਤੂੰ? ਭਾਜੀ ਕਿੰਨਾ ਮਾਲ ਤੁਹਾਡਾ ਬਚਾਇਆ ਵਾ, 25000 ਦੀ ਕਿਹੜੀ ਗੱਲ ਆ? ਕਿਉਂ ਉਹਨਾਂ ਨੂੰ ਸ਼ੁਕਰ ਕਰ ਇੱਥੇ ਸਾਫ਼ ਸੁਥਰੇ ਕੰਮ ਤੇ ਰੱਖਿਆ, ਨਹੀਂ ਤੇ ਤੇਰੇ ਵਰਗਾ ਬੰਦਾ ਸਿਰਫ ਬੈਕਰੀ ਤੇ ਹੁੰਦਾ ਜਿਹੜਾ ਭੱਠੀ 'ਚ ਰਸ ਕੱਢਦਾ ਤੇ ਲਾਉਂਦਾ। ਐਦਾਂ ਦੇ ਮੂੰਹ ਹੋਏ ਹੁੰਦੇ ਉਹਨਾਂ ਦੇ। ਸ਼ਰਮ ਕਰ ਲੈ, ਕੋਈ ਸ਼ਰਮ ਕਰ ਲੈ ਤੂੰ। ਅੱਛਾ, ਯਾਨੀ ਕਿ ਤੁਹਾਡੇ ਕੋਲ ਐਡਵਾਂਸ ਮੰਗ ਲਈ ਤੇ ਇਹ ਸ਼ਰਮ ਜਿਹੜਾ ਕਰਨ ਤੂੰ ਲੱਗ ਮੈਨੂੰ ਪਏ। ਆ ਕੇ ਗੱਲ ਸੁਣਾਈ ਹੈ ਮੈਂ ਲੜਾਈ ਕੀਤੀ ਤੇ ਇੰਜ ਕੀਤੀ ਹੈ, ਤੂੰ ਮੇਰੇ ਨਾਲ ਝੂਠ ਬੋਲੀ ਜਾਂਦਾ ਯਾਰ। ਜਿੱਥੇ ਰਿਜ਼ਕ ਕਮਾਉਣਾ ਉੱਥੇ ਝੂਠ ਯਾਰ ਤੂੰ ਬੋਲੀ ਮੇਰੇ ਜਾਂਦਾ। ਨਾਲ ਚੱਲ ਤੇਰੇ ਨਾਲ ਝੂਠ ਮੈਂ ਕਾਹਤੋਂ ਬੋਲਣਾ? ਇੱਕ ਤਾਂ ਮੈਂ ਫਰਾਰ ਕੱਟਿਆ, ਦੂਜੇ ਤੇ ਅਚਾਨਕ ਵੱਜ ਗਈ ਮੇਰੇ ਕੋਲੋਂ। ਉਹ ਅਚਾਨਕ ਵੱਜ ਗਈ, ਤੈਨੂੰ ਪਤਾ ਇਹਨੇ ਕਿਹੜਾ ਪਿੰਡ ਮੇ ਕੋਈ ਏਡੀ ਦੂਰ ਜਾਣਾ ਵਾ। ਤੇ ਉਹਨਾਂ ਨੂੰ ਕੋਈ ਪੈਸਾ ਪੂਆ ਸ਼ਾਮ ਨੂੰ ਦੇ ਕੇ ਕੋਈ ਸੁਲਾਹ ਹੋ ਹੀ ਜਾਣੀ ਹੈ ਸਾਡੀ। ਤੂੰ ਨਾ ਦੇਗਾ ਕਿ ਹੋਰ ਬੜੇ ਬੰਦੇ ਦੇਣ ਵਾਲੇ ਪੈਸੇ, ਇਹ ਗੱਲ ਛੱਡ ਦੇ ਤੂੰ। ਪਰ ਇਹ ਆ ਕਿ ਬੰਦਾ ਉਹੀ ਹੁੰਦਾ ਜਿਹੜਾ ਮੈਦਾਨ ਦਾ ਨਾ ਉਹ ਨਾ ਹੋਵੇ, ਗੰਦਾ ਨਾ ਹੋਵੇ, ਮੈਦਾਨ ਦਾ ਗੰਦਾ ਨਾ ਹੋਵੇ, ਭਾਵੇਂ ਜੋ ਮਰਜ਼ੀ ਹੋ ਜਾਏ। ਜ਼ਬਾਨ ਦਾ ਗੰਦਾ, ਦਿਮਾਗ ਦਾ ਗੰਦਾ, ਮੂੰਹ ਦਾ ਗੰਦਾ, ਨੈਣ ਨਕਸ਼ਾ ਦਾ ਗੰਦਾ, ਲੈਣ ਦੇਣ ਚ ਤੂੰ ਗੰਦਾ। ਤੂੰ ਤੇ ਗੰਦ ਨਾਲ ਬੋਰਾ ਭਰਿਆ ਪਿਆ ਵਾ, ਸਮਝ ਆਈ ਨਾ? ਉਹਨਾਂ ਤੂੰ ਆਪ ਤੇਰਾ ਵਜੂਦ ਨਹੀਂ ਜਿੰਨਾ ਤੂੰ। ਇਸ ਇਹ ਗੰਦ ਭਾਬੀ ਦਾ ਫੋਨ ਸੀ, ਭਾਬੀ ਦਾ। ਓਏ ਉਹਦਾ ਫੋਨ ਤੈਨੂੰ ਕਾਹਤੋਂ ਆਉਣਾ? ਤੇ ਹੋਰ ਕਿਹਨੂੰ ਆਉਣਾ? ਜਿੱਥੇ ਤੂੰ ਕੰਮ ਕਰਦਾ ਕਈ ਵਾਰੀ ਫੋਨ ਆਇਆ ਬਾਜੀ ਦਾ ਸਾਨੂੰ, ਹੈ ਇੱਥੋਂ ਜਦੋਂ ਤੂੰ ਲੇਟ ਜਾਣਾ ਅਸੀਂ ਕਹਿ ਦਿੰਨੇ, ਜਦੋਂ ਤੂੰ ਡਬਲ ਲਾਉਣੀ ਹੁੰਦੀ ਉਦੋਂ ਅਸੀਂ ਫੋਨ ਕਰ ਦਿੰਨੇ। ਦੇਖਿਆ ਉੱਥੇ ਲੜਾਈ 'ਚ ਮੋਬਾਈਲ ਵੀ ਮੇਰਾ ਕਿਤੇ ਰਹਿ ਗਿਆ ਵਾ, ਬੰਦ ਹੋ ਗਿਆ ਹੋਣਾ ਵਾ। ਲੜਾਈ 'ਚ ਨਹੀਂ ਹੁੰਦੀ। ਇਹ ਬਾਜੀ ਨੇ ਆਖਿਆ ਇਹਨੇ ਆਪਣੇ ਦੋਸਤਾਂ ਦੇ ਨਾਲ ਰਲ ਕੇ ਪਿੰਡ 'ਚੋਂ ਖੋਲਿਆ ਪੰਪ, ਤੇ ਉਹ ਖੁਰਾ ਸਿੱਧਾ ਤੁਹਾਡੇ ਘਰ ਆਇਆ ਵਾ, ਤੇ ਪੰਪ ਵੀ ਤੁਹਾਡੀ ਮੰਜੀ ਥੱਲੋਂ ਲੱਭਿਆ ਅੰਦਰੋਂ, ਤੇ ਪੇਟੀ ਥੱਲੋਂ ਦੂਜਾ ਪੰਪ ਵੀ ਲੱਭ ਗਿਆ ਜਿਹੜਾ ਖੋਲਿਆ ਤੁਸੀਂ। ਉਹ ਤੂੰ ਕਿਉਂ ਬੁਰੇ ਬੰਦਿਆਂ ਨਾਲ ਫਿਰਦਾ ਵਾ? ਹੈ ਹੁਣ ਜੋ ਇੱਥੇ ਅਗਲੇ ਪੁਲਿਸ ਲੈ ਕੇ ਆ ਜਾਣ ਜਾਂ ਪਿੰਡ ਦਾ ਚੌਧਰੀ ਪੰਚਾਇਤ ਲੈ ਕੇ ਫੈਕਟਰੀ ਆ ਜਾਵੇ, ਸਾਡੇ ਮੂੰਹ ਤੇ ਹੋ ਗਏ ਨਾ ਤੇਰੇ ਵਰਗੇ। ਕਿਉਂਕਿ ਮੈਂ ਕਾਲਾ ਕਹਿਣਾ ਨਹੀਂ ਚਾਹੁੰਦਾ ਕਿ ਮੂੰਹ ਕਾਲੇ ਹੋਣ ਸਾਡੇ ਕਿਉਂ ਹੁਣ? ਤੂੰ ਕਰਤੂਤਾਂ ਕਰਦਾ ਤੂੰ। ਮੇਰੀ ਸੁਣ ਲੈ ਗੱਲ ਭਾਈ, ਸੱਚੀ ਉਹੀ ਗੱਲ ਹੋਈ ਹੈ। ਇਹ ਭਾਬੀ ਨੇ ਗੱਲ ਹੋਈ, ਕਹਿੰਦੀ ਵੀਰ ਮੇਰੇ ਆ ਇਮਲੀ ਨੂੰ ਬਚਾ ਲਵੋ। ਮੈਂ ਅੱਗੋਂ ਤਾਂ ਨਹੀਂ ਤੇਰਾ ਨਾਂ ਲਿਆ, ਤੈਨੂੰ ਪਤਾ ਲੱਗ ਜਾਣਾ ਸੀ। ਉਹਨੇ ਕਿਹਾ ਵੀਰੇ ਇਹਨੂੰ ਬਚਾ ਲਵੋ, ਇਹਨੇ ਪਿਛਲੀ ਵਾਰੀ ਵੀ ਪੰਪ ਖੋਲਿਆ, ਉਹ ਇਹਨਾਂ ਦਾ ਪਹਿਲਾਂ ਵਿਕਿਆ ਨਹੀਂ ਸੀ, ਉੱਤੋਂ ਹੋਰ ਖੋਲ ਲਿਆਂਦਾ। ਉਹ ਖੁਰਾ ਲੈ ਕੇ ਸਿੱਧਾ ਚੌਧਰੀ ਪਿੰਡ ਦੇ ਬੰਦੇ ਲੈ ਕੇ ਤੇਰੇ ਘਰ ਆ ਗਏ। ਹੁਣ ਤੂੰ ਭੱਜਿਆ ਫਿਰਦਾ, ਜਦੋਂ ਤੈਨੂੰ ਪਤਾ ਲੱਗਾ ਉੱਥੋਂ ਛਿੱਤਰ ਮੈਨੇ ਤੇ ਫੈਕਟਰੀ ਆ ਗਿਆ। 50,000 ਨਾਲ ਤੂੰ ਦੋਨੇ ਪੰਪ ਛਡਾ ਲੇਗਾ ਆਪਣੇ ਨਾਲ? ਤੈਨੂੰ ਇੱਕ ਤਾਂ ਛੁੱਟ ਜਾਊਗਾ ਨਾ। ਕੀ ਛੁੱਟ ਜਾਊਗਾ? ਇੱਕ ਦਾ ਪਰਚੇ 'ਚ ਵੀ ਨਹੀਂ ਛੁੱਟਣਾ ਤੂੰ, ਇੱਕ ਦੇ ਪਰਚੇ 'ਚ ਵੀ ਨਹੀਂ ਛੁੱਟਣਾ ਤੇ ਇੱਥੋਂ ਵੀ ਹੁਣ ਤੇਰੀ ਜਾਨ ਛੁੱਟਣੀ ਆ। ਮੈਂ ਤੈਨੂੰ ਕੰਮ ਤੇ ਨਹੀਂ ਰੱਖਣਾ ਇਮਲੀ। ਮੈਂ ਬਾਊ ਨੂੰ ਫੋਨ ਕਰਨ ਲੱਗਾ, ਸਾਨੂੰ ਨਹੀਂ ਤੂੰ ਚਾਹੀਦਾ ਭਾਈ ਇੱਥੇ। ਮੈਂ ਵੀ ਕਹਿਣਾ ਵਾ ਇੱਥੇ ਤੂੰ ਕੰਮ ਕਿਉਂ ਨਹੀਂ ਕਰਦਾ? ਉਹ ਤੂੰ ਤੇ ਬਾਹਰੋਂ ਬਾਹਰ ਸਾਰਦਾ ਆਪਣਾ। ਓਏ ਤੋਮਤ ਨਹੀਂ ਲਾਉਣੀ ਮੇਰੇ ਤੇ। ਨਹੀਂ ਹੋਰ ਤੇ ਫੈਰਨ ਲਵਲੀ ਲਾਵਾਂਗਾ। ਕੀ ਲਾਵਾਂ ਤੇਰੇ ਤੇ? ਬੇਈਮਾਨੀ ਦਾ ਨਾਂ ਨਹੀਂ ਲੈਣਾ ਮੇਰੇ ਤੇ। ਉਹ ਜਿਹੜੇ ਪੰਪ ਪਏ ਆ ਨਾ ਉਹ ਮੇਰੇ ਨਹੀਂ ਹੈਗੇ, ਉਹ ਦੋਸਤ ਹੈਗਾ, ਉਹਨੂੰ ਚੁਕਾ ਦੇਣੇ ਜਾ ਕੇ। ਮੈਂ ਜਾ ਕੇ ਹੁਣੀ ਚੁਕਾ ਦੇਣੇ ਆ। ਤੂੰ ਤੇ ਉਦੋਂ ਚੁਕਾਏਗਾ ਨਾ ਜਦੋਂ ਅਗਲੇ ਚੁੱਕਣ ਦੇਣਗੇ। ਅਗਲੇ ਤਾਲਾ ਲਾ ਕੇ ਤੇ ਬੂਹੇ ਦੇ ਅੱਗੇ ਮੰਜੇ ਲੈ ਕੇ ਬੈਠੇ ਆ। ਉਹ ਮੈਨੂੰ ਜਾਣਦੇ ਆ ਬੰਦੇ ਉੱਥੇ। ਉਹ ਤੈਨੂੰ ਜਾਣਦੇ ਤਦੀ ਤੇ ਬੂਹੇ ਅੱਗੇ ਬੈਠੇ ਆ, ਟ੍ਰੇਨ ਨਹੀਂ ਖੋਲੇ ਆ। ਇਹ ਪਿੰਡ 'ਚ ਜਿੰਨੀਆਂ ਚੋਰੀਆਂ ਤੇਰੇ ਤੇ ਪੈਣੀਆਂ। ਔਰ ਰੋਣ ਡਈ ਸੀ ਵਿਚਾਰੀ, ਉਹਦੀ ਗੱਲ ਨਹੀਂ ਸੀ ਸੁਣੀ ਜਾਂਦੀ। ਉਹ ਯਾਰ 25000 ਤੋਂ ਯਾਰ ਬਾਲ ਮੈਨੂੰ ਨਹੀਂ ਪਤਾ ਹੈਗਾ। ਆ 25 ਚ ਮੈਂ ਰੌਲਾ ਮੁਕਾ ਦੇਣਾ ਵਾ ਉਹਦਾ। ਉਹ 25 ਦਾ ਕਹਿ ਉਹਨੂੰ। ਹਾਂਜੀ ਕਿੱਥੇ ਹੋ? ਸੁਬਾਹ ਹੋਣਾ ਤੁਸੀਂ ਤੇ ਉਹ ਗੱਡੀ ਤੇ ਆ ਗਈ ਮਾਲ ਵਾਲੀ। ਅੱਛਾ ਭਾਈ ਨੇ ਗੱਲ ਸੁਣੋ, ਮੈਂ ਇਮਲੀ ਨੂੰ ਦੇਣ ਲੱਗਾ ਜੇ ਜਵਾਬ। ਇਹ ਤੁਹਾਨੂੰ ਪਤਾ ਪਿੰਡ ਉਹਨੇ ਕਿਹੜਾ ਕੰਮ ਪਾਇਆ ਜੇ? ਇਹ ਮਹੀਨੇ ਦੇ ਵਿੱਚ 30 ਦਿਨ ਹੁੰਦੇ ਆ ਤੇ 12 ਜਾਂ 18 ਛੁੱਟੀਆਂ ਹੁੰਦੀਆਂ ਉਹਦੀਆਂ। ਹਾਂਜੀ ਹਾਂਜੀ ਮੈਂ ਸਰ ਜੀ ਮੇਰੇ ਕੋਲ ਮਾਲ ਨਹੀਂ ਪੂਰਾ ਹੁੰਦਿਆ, ਮੈਂ ਉਸ ਜਗ੍ਹਾ ਤੇ ਬੰਦਾ ਰੱਖਣਾ। ਹਾਂਜੀ ਕੰਮ ਉਹਨੇ ਪਿੰਡ 'ਚ ਪਾਇਆ ਜੀ, ਫੈਕਟਰੀ 'ਚ ਉਹ ਕੰਮ ਕਰਦਾ ਹੀ ਨਹੀਂ, ਉਹ ਤਾਂ ਕੰਮ ਬਾਹਰੋਂ ਕਰ ਰਿਹਾ ਜਨਾਬ। ਉਹਨੇ ਬੰਦਿਆਂ ਦੇ ਨਾਲ ਰਲ ਕੇ ਪੰਪ ਖੋਲਿਆ ਜੇ, ਪੰਪ। ਹਾਂਜੀ ਪਹਿਲਾਂ ਕਿਤੇ ਇਹਨਾਂ ਕੋਲ ਵਿਕਿਆ ਨਹੀਂ, ਉੱਤੋਂ ਇੱਕ ਹੋਰ ਖੋਲ ਲਿਆ। ਉਹ ਪਿੰਡ ਵਾਲੇ ਇਕੱਠੇ ਹੋ ਗਏ, ਸਿੱਧਾ ਖੁਰਾਏ ਦੇ ਨਾ ਹਾਂਜੀ ਬੂਹੇ ਅੱਗੇ ਆਇਆ। ਉਹਦੀ ਬੁੱਢੀ ਰੋ ਤਰਲੇ ਪਾਉਣ ਦਈ ਮੇਰੇ। ਹਾਂਜੀ ਮੈਂ ਨਹੀਂ ਭਾਜੀ, ਮੈਂ ਉਹਨੂੰ ਕੱਢਣ ਲੱਗਾ ਕੰਮ ਤੋਂ। ਉੱਤੋਂ ਕਹਿੰਦੇ ਆ ਕਿ 25,000 ਮੈਨੂੰ ਦਵੋ। ਪਰ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਭਾਜੀ, 20,000 ਪਹਿਲੋਂ ਵੀ ਮੈਨੂੰ ਦਿੱਤਾ ਉਹ ਜਿਹੜਾ ਖਾਤੇ 'ਚ ਪੂਰਾ ਨਹੀਂ ਸੀ ਹੁੰਦਿਆ ਉਦੋਂ। 45 ਹੋ ਗਿਆ, ਦੇ 25। ਹਾਂਜੀ ਓਕੇ ਠੀਕ ਹੋ ਗਿਆ ਭਾਈ। ਲਿਆਓ ਜੀ ਦਿਓ। ਲਓ ਜੀ ਮੁਬਾਰਕ ਹੋਵੇ। ਮੰਨ ਗਿਆ ਪੈਸਿਆਂ ਨੂੰ? ਪੈਸੇ ਨਹੀਂ, ਉਹਨੇ ਕਿਹਾ ਕੱਢ ਦੇ। ਯਾਰ ਯਾਰ ਉੱਠ ਤਾਂ 1 ਮਿੰਟ ਤੋਂ ਪਹਿਲਾਂ ਉੱਠ।
ਯਾਰ ਯਾਰਾਂ ਦੀਆਂ ਬਾਹਾਂ ਹੁੰਦੇ ਬੱਬੂ। ਮੈਂ ਉਹ ਬਾਹ ਹੀ ਨਹੀਂ ਰਹਿਣ ਦੇਣੀ ਹੈ। ਐਦਾਂ ਦੀ ਬਾਹ ਮੈਨੂੰ ਨਹੀਂ ਚਾਹੀਦੀ ਹੈਗੀ। ਤੇ ਉਹ factory- ਤੂੰ ਮੈਨੂੰ ਇਹ ਦੱਸ, ਉਹ ਬੇੜਾ ਗਰਕ ਕਰ ਦਿੱਤਾ ਤੂੰ ਹੈ। ਕੰਮ ਤੇ ਤੂੰ ਟਾਈਮ ਨਹੀਂ ਆਉਂਦਾ। ਮੈਂ ਬੜੇ ਮੈਨੇਜਰ ਦੇਖੇ ਗੱਡੀਆਂ ਥੱਲੇ ਆਉਂਦੇ। ਆ ਭਾਈ ਜਾ ਕੰਮ ਕਰ। ਉਹ ਤੈਨੂੰ ਤਾਂ ਬਿਜਲੀ ਵੀ ਨਹੀਂ ਪੈਂਦੀ ਜਦੋਂ ਪੰਪ ਖੋਲਦਾ, ਪਤਾ ਨਹੀਂ ਕਹਾਵਾਂ ਤੋਂ। ਉਹ ਤੈਨੂੰ ਕਿਉਂ ਨਹੀਂ ਪੈਂਦੀ ਬਿਜਲੀ? ਮੈਂ ਬੜੇ ਮੈਨੇਜਰ ਰੋਲਦੇ ਦੇਖੇ ਆ। ਆਹ ਦੇਖ ਝੋਲੀ ਆ ਮੇਰੀ। ਉਹ ਚੱਲ, ਇਹ ਖਾਲੀ ਆ। ਚੱਲ ਚੱਲ ਨਿਕਲ। ਗਰੀਬ ਦੀ ਹਾਂ ਬਹੁਤ ਬੁਰੀ ਹੁੰਦੀ ਉਹ ਆ। ਚੱਲ, ਹਾਂ ਬਹੁਤ ਇਹ ਫੈਕਟਰੀ ਬੰਦ ਵੀ ਹੋ ਸਕਦੀ ਆ। ਉਹ ਦਫਾ ਹੋ ਜਾ।